ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਸ਼ਰਮਾ ਜੀ ਪੰਜਾਬ ਤੋਂ। ਦੱਸਦੇ ਨੇ ਕਿ ਉੱਥੇ ਕੀ ਕੁਝ ਹੋ ਰਿਹਾ, ਖਬਰਾਂ ਦੇ ਪਿੱਛੇ ਸੱਚਾਈ ਕੀ ਹੁੰਦੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। 4082722500 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਦੀਪਕ ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਆਪਾਂ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਖਬਰਾਂ ਤੇ ਪਹਿਲਾਂ ਸਭ ਤੋਂ ਕੇਂਦਰ ਦੀ ਖਬਰ ਕਰ ਲੈਂਦੇ ਹਾਂ ਕਿ ਉਸਨੇ ਪੰਜਾਬ ਦਾ ਫੰਡ ਫਿਰ ਰੋਕ ਲਿਆ ਤੇ ਹੁਣ ਮੰਡੀ ਬੋਰਡ ਆਪਣੀਆਂ ਜ਼ਮੀਨਾਂ ਵੇਚਣ ਤੇ। ਬਿਲਕੁਲ ਜੀ, ਕੇਂਦਰ ਵੱਲੋਂ ਲਗਾਤਾਰ ਪੰਜਾਬ ਦੇ ਜਿਹੜਾ ਪੇਂਡੂ ਵਿਕਾਸ ਫੰਡ ਹੈ ਉਹਨੂੰ ਰੋਕਣ ਦੀ ਕਵਾਇਦ ਜਾਰੀ ਹੈ। ਉਹਦੀਆਂ ਕਿਸ਼ਤਾਂ ਨਹੀਂ ਪੂਰੀਆਂ ਸਮੇਂ ਸਿਰ ਅਦਾ ਕੀਤੀਆਂ ਜਿਹੜੀਆਂ, ਹੁਣ ਵੀ 4000 ਕਰੋੜ ਤੋਂ ਵੱਧ ਦਾ ਪੈਸਾ ਸਾਡਾ ਉੱਧਰ ਫਸਿਆ। ਜੇਕਰ ਇਸ ਮਾਮਲੇ ਨੂੰ ਗੌਰ ਨਾਲ ਸਮਝਣਾ ਹੋਵੇ ਤਾਂ ਇਹ ਹੈ ਕਿ 2021 ਦੇ ਦਰਮਿਆਨ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰ ਦੇ ਵਿੱਚ ਅਜਿਹਾ ਮਤਲਬ ਕਿ ਖੇਡ ਰਚਾਇਆ ਗਿਆ ਕਿ ਅਸੀਂ ਜੀ ਕਿਸਾਨਾਂ ਦੀਆਂ ਦੇਖੋ ਜੀ ਆ ਲੋਨ ਮਾਫ ਕਰਤੇ, ਅਸੀਂ ਉਹਨਾਂ ਦਾ ਜੀ ਵਿਆਜ ਵੀ ਮਾਫ ਕਰਤਾ, ਅਸੀਂ ਮੂਲ ਵੀ ਮਾਫ ਕਰਤਾ, ਤੇ ਉਹ ਸਾਰਾ ਕਹਿੰਦੇ ਜੀ ਪੇਂਡੂ ਵਿਕਾਸ ਫੰਡ ਵਾਲਾ ਜਿਹੜਾ ਪੈਸਾ ਸੀ ਉਹ ਇੱਧਰ ਵਰਤਿਆ ਗਿਆ। ਤੇ ਕੇਂਦਰ ਨੇ ਇਹਦੇ ਉੱਤੇ ਮਤਲਬ ਕਿ ਸਵਾਲੀਆ ਚਿੰਨ੍ਹ ਲਾਤਾ ਕਿ ਇਹ ਪੈਸਾ ਤਾਂ ਪਿੰਡਾਂ 'ਚ ਸੜਕਾਂ ਬਣਾਉਣ ਲਈ, ਮੰਡੀਆਂ ਨੂੰ ਜਾਂਦੇ ਰਾਹ ਬਣਾਉਣ ਲਈ, ਪਿੰਡਾਂ ਦੇ ਵਿਕਾਸ ਲਈ ਸੀਗਾ। ਪੇਂਡੂ ਵਿਕਾਸ ਫੰਡ ਉਹਦਾ ਨਾਂ ਹੈ, ਨਾ ਕਿ ਇਹਨੂੰ ਤੁਸੀਂ ਲੋਨ ਮਾਫ ਕਰਨ ਲਈ ਜਾਂ ਆਪਣੇ ਨਿੱਜੀ ਹਿੱਤ ਲਈ ਇਦਾਂ ਵਰਤ ਸਕਦੇ ਹੋ। ਉੱਥੋਂ ਵਿਵਾਦ ਸ਼ੁਰੂ ਹੋਇਆ ਤੇ ਉਹ ਵਿਵਾਦ ਸ਼ੁਰੂ ਹੁੰਦਾ ਹੁੰਦਾ ਰੋਕ ਲੱਗਦੀਆਂ ਗਈਆਂ ਤੇ ਉਹ ਅੜਿੱਕੇ ਡੱਕਦੇ ਰਹੇ ਤੇ 4000 ਕਰੋੜ ਤੋਂ ਵੱਧ ਪੈਸਾ ਹੁਣ ਫਸਿਆ। ਕਿਸੇ ਸਮੇਂ ਮਨਪ੍ਰੀਤ ਬਾਦਲ ਨੇ ਵੀ ਇਹ ਚਾਰਜੋਈ ਕੀਤੀ ਸੀ ਕਿ ਇਹ ਪੈਸਾ ਜੇਕਰ ਕੇਂਦਰ ਸਿੱਧੀ ਉਂਗਲੀ ਨਾਲ ਨਹੀਂ ਦਿੰਦਾ ਤਾਂ ਆਪਾਂ ਉਂਗਲ ਟੇਢੀ ਕਰ ਲਈਏ। ਮਤਲਬ ਉਹਨਾਂ ਨੇ ਕੋਰਟ ਜਾਣ ਦਾ ਫੈਸਲਾ ਕਰ ਲਿਆ ਸੀ ਤੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਹਾਂ ਪੰਜਾਬ ਸਰਕਾਰ ਅਦਾਲਤ ਦਾ ਬੂਹਾ ਖੜਕਾ ਸਕਦੀ ਹੈ ਇਹਦੇ ਲਈ। ਪਰ ਫਿਰ ਪਤਾ ਨਹੀਂ ਕੀ ਮਜਬੂਰੀਆਂ ਹੋਈਆਂ ਹੋਣਗੀਆਂ ਜਾਂ ਸਮਝ ਆ ਗਈ ਹੋਣੀ ਕਿ ਬਾਅਦ ਚੋਂ ਜਾਣਾ ਤਾਂ ਇਸੇ ਪਾਰਟੀ 'ਚ ਅਸੀਂ, ਸੋ ਇਸ ਲਈ ਚਾਹੇ ਉਹ ਫਿਰ ਕੈਪਟਨ ਅਮਰਿੰਦਰ ਸੀ, ਚਾਹੇ ਮਨਪ੍ਰੀਤ ਬਾਦਲ ਸੀ, ਅੱਜ ਕੱਲ੍ਹ ਬੀਜੇਪੀ 'ਚ ਨੇ, ਇਸ ਲਈ ਉਹ ਕੋਰਟ ਨਹੀਂ ਗਏ ਪੰਜਾਬ ਦੇ ਹਿੱਤਾਂ ਲਈ। ਪਰ ਕੇਂਦਰ ਨੇ ਵੀ ਪੈਸਾ ਪੂਰਾ ਜਾਰੀ ਨਹੀਂ ਕੀਤਾ ਤੇ ਉਸ ਤੋਂ ਬਾਅਦ ਸਰਕਾਰ ਬਦਲ ਗਈ। ਪੰਜਾਬ 'ਚ 92 MLA ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਇਹਨਾਂ ਨੇ ਵੀ ਕਿੰਨੀ ਵਾਰ ਚਾਰਜੋਈ ਕੀਤੀ, ਕੋਸ਼ਿਸ਼ ਕੀਤੀ, ਪਰ ਕੇਂਦਰ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ। ਕਿੰਨੀ ਵਾਰ ਇਹ ਕੇਂਦਰ ਦੇ ਮੂਹਰੇ ਅੜੇ ਵੀ, ਕਿੰਨੀ ਵਾਰ ਕੇਂਦਰ ਮੂਹਰੇ ਮਿੰਨਤਾਂ ਵੀ ਕੀਤੀਆਂ, ਕਈ ਵਾਰ ਕੇਂਦਰ ਦੀ ਸਾਹ 'ਚ ਸਾਹ ਵੀ ਮਿਲਾਉਂਦੇ ਨਜ਼ਰ ਆਉਂਦੇ ਨੇ, ਬੋਲੀ ਵੀ ਉਹਦੀ ਬੋਲਦੇ ਨਜ਼ਰ ਆਉਂਦੇ ਨੇ, ਪਰ ਉਹਦੇ ਬਾਵਜੂਦ ਉਹ ਕਹਿੰਦੇ ਇਹ ਨਹੀਂ ਦੇਣਾ ਕਿਉਂਕਿ ਉਹਨਾਂ ਦੀ ਵੀ ਆਪਣੀ ਰਾਜਨੀਤੀ ਆ, ਉਹ ਵੀ ਪੰਜਾਬ 'ਚ ਆਪਣੇ ਲਈ ਥਾਂ ਲੱਭਦੇ ਫਿਰਦੇ ਆ। ਸੋ ਇਸ ਲਈ ਇਹ ਪੇਂਡੂ ਵਿਕਾਸ ਫੰਡ ਇੱਕ ਮੁੱਦਾ ਬਣਦਾ ਗਿਆ ਤੇ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਇਸ ਮਸਲੇ ਨੂੰ ਲੈ ਕੇ ਅਧਿਕਾਰੀਆਂ ਨਾਲ, ਆਪਣੇ ਚੀਫ ਸੈਕਟਰੀ ਨਾਲ, ਦੂਸਰੇ ਸਕੱਤਰਾਂ ਨਾਲ, ਵਿਭਾਗਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਤੇ ਉਸ ਤੋਂ ਬਾਅਦ ਕੱਲ ਮੈਨੂੰ ਪਤਾ ਲੱਗ ਰਿਹਾ ਕਿ ਕੱਲ ਤਾਂ ਇਹਨਾਂ ਨੇ ਫਿਰ ਵਕੀਲਾਂ ਦੀ ਟੀਮ ਬੁਲਾ ਲਈ, ਆਪਣੇ ਐਡਵੋਕੇਟ ਜਨਰਲ ਨੂੰ ਤੇ ਉਹਦੀ ਟੀਮਾਂ ਨੂੰ ਬੁਲਾ ਕੇ ਸਲਾਹ ਕੀਤੀ ਕਿ ਦੱਸੋ ਜੇ ਆਪਾਂ ਕੋਰਟ ਜਾਈਏ ਤਾਂ ਕੀ ਕੀ ਤਜਵੀਜ਼ ਹੈ, ਇਹਦੇ ਉੱਤੇ ਰਾਏ ਦਿਓ, ਆਪਣੀ ਟੀਮ ਬਣਾਓ, ਆਪਣਾ ਵਰਕਆਊਟ ਕਰੋ ਤੇ ਮੈਨੂੰ ਰਿਪੋਰਟ ਦਿਓ। ਸੋ ਪਤਾ ਲੱਗ ਰਿਹਾ ਜੀ ਕਿ ਹੁਣ ਇਸ ਮਸਲੇ ਤੇ 4000 ਕਰੋੜ ਜਿਹੜਾ ਕੇਂਦਰ ਨੇ ਸਿੱਧਾ ਪੰਜਾਬ ਦਾ ਰੋਕਿਆ ਹੋਇਆ ਤੇ ਹਰ 6 ਮਹੀਨੇ ਬਾਅਦ ਨਵੇਂ ਐਡ ਹੋਣ ਵਾਲੇ ਪੈਸੇ ਤਿਆਰ ਖੜੇ ਹੁੰਦੇ ਨੇ। ਸੋ ਉਸ ਹਵਾਲੇ ਨਾਲ ਕਿ ਭਾਈ ਇਹ ਪੈਸਾ ਕਦੋਂ ਮਿਲਣਾ, ਕਿਵੇਂ ਮਿਲਣਾ, ਕੀ ਕੇਂਦਰ ਦਊਗਾ। ਇੱਕ ਪਾਸੇ ਪਤਾ ਲੱਗਿਆ ਕਿ ਚੀਫ ਸੈਕਟਰੀ ਦੀ ਅਗਵਾਈ 'ਚ ਕੁਝ ਅਧਿਕਾਰੀਆਂ ਦੀ ਪੈਨਲ ਬਣਾ ਕੇ ਕਿਹਾ ਗਿਆ ਕੇਂਦਰ ਨਾਲ ਇੱਕ ਰਾਬਤਾ ਰੱਖੋ। ਦੂਸਰੇ ਪਾਸੇ ਵਕੀਲਾਂ ਨੂੰ ਕਿਹਾ ਕਿ ਤੁਸੀਂ ਤਿਆਰੀ ਕਰੋ, ਆਪਾਂ ਕੋਰਟ ਚੱਲੀਏ। ਸੋ ਜੇਕਰ ਇੱਕ ਵਾਰ ਕੇਂਦਰ ਤੱਕ ਫਿਰ ਅਪਰੋਚ ਕਰਨ ਦੀ ਤਿਆਰੀ ਕੀਤੀ ਗਈ ਹੈ ਕਿ ਕੇਂਦਰ ਤੱਕ ਇੱਕ ਵਾਰ ਅਪਰੋਚ ਕਰ ਲਓ, ਉਸ ਤੋਂ ਬਾਅਦ ਨਹੀਂ ਫਿਰ ਆਪਾਂ ਕੋਰਟ ਦਾ ਰੁਖ ਅਪਣਾਈਏ ਔਰ ਸੁਪਰੀਮ ਕੋਰਟ ਜਾਈਏ। ਔਰ ਇਹ ਵੀ ਪਤਾ ਲੱਗਿਆ ਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਐਂ ਕਰੋ ਕਿ ਆ ਜਿਹੜੀਆਂ ਜੂਨ ਜੁਲਾਈ ਦੀਆਂ ਥੋੜ੍ਹੀਆਂ ਛੁੱਟੀਆਂ ਹੁੰਦੀਆਂ ਨਾ ਅਦਾਲਤਾਂ ਦੀਆਂ, ਉਹ ਤੋਂ ਪਹਿਲਾਂ ਕੇਸ ਫਾਈਲ ਕਰ ਦਿਓ, ਤੋਂ ਪਹਿਲਾਂ ਵਿਚਾਰਧੀਨ ਕਰ ਲਓ, ਤਾਂ ਕਿ ਫਿਰ ਜੇਕਰ ਅੱਗੇ ਵੀ ਜਾਵੇ ਤਾਂ ਜੁਲਾਈ ਖੁੱਲ੍ਹਦਿਆਂ ਸਾਰ ਸਾਡਾ ਕੇਸ ਮੂਹਰੇ ਖੜਾ ਹੋਵੇ। ਸੋ ਇਸ ਲਈ ਉਹਦੇ ਹਵਾਲੇ ਨਾਲ ਵੀ ਤਿਆਰੀ ਕੀਤੀ ਜਾ ਰਹੀ ਹੈ। ਪਰ ਦੂਸਰੇ ਪਾਸੇ ਮੰਡੀ ਬੋਰਡ ਕੋਲ ਕਹਿੰਦੇ ਤਨਖਾਹ ਦੇਣ ਲਈ ਵੀ ਪੈਸੇ ਨਹੀਂ, ਆਪਣਾ ਕੰਮ ਰੂਟੀਨ ਦਾ ਚਲਾਉਣ ਲਈ ਵੀ ਪੈਸੇ ਨਹੀਂ, ਉਹਦਾ ਸਾਰਾ ਕੁਛ ਰੁਕ ਗਿਆ। ਇੱਧਰ ਸੜਕਾਂ ਦਾ ਕੰਮ ਰੁਕ ਗਿਆ। ਜੇਕਰ ਮੈਂ ਸਥਿਤੀ ਦੇਖਾਂ, ਪੰਜਾਬ 'ਚ 12800 ਕਿਲੋਮੀਟਰ ਦੇ ਕਰੀਬ ਪੇਂਡੂ ਸੜਕਾਂ ਦਾ ਦਾਇਰਾ ਬਣਦਾ ਹੈ, ਜਿਹਦੇ ਵਿੱਚੋਂ 6000 ਤੋਂ ਲੈ ਕੇ 6500 ਕਿਲੋਮੀਟਰ ਤੱਕ ਦਾ ਦਾਇਰਾ ਬਿਲਕੁਲ ਮਤਲਬ ਟੁੱਟੀਆਂ ਸੜਕਾਂ ਦਾ ਵਿੱਚ ਆਉਂਦਾ ਤੇ ਉਹ ਸੜਕਾਂ ਦੇ ਨਿਰਮਾਣ ਦੇ ਲਈ ਘੱਟੋ ਘੱਟ 2000 ਕਰੋੜ ਦੇ ਕਰੀਬ ਪੈਸਾ ਤੁਰੰਤ ਚਾਹੀਦਾ। ਵੈਸੇ ਤਾਂ 31 ਮਾਰਚ 2023 ਤੋਂ ਬਾਅਦ ਮਤਲਬ ਕਿ ਸੜਕਾਂ ਬਣਨੀਆਂ ਚਾਹੀਦੀਆਂ ਸੀਗੀਆਂ ਉਸ ਹਵਾਲੇ ਨਾਲ, ਪਰ ਫਿਰ ਵੀ ਜੇਕਰ ਤੁਸੀਂ ਦੇਖੋ ਜਿਹਨਾਂ ਨੂੰ ਤੁਰੰਤ ਲੋੜ ਹੈ ਉਹ ਘੱਟੋ ਘੱਟ 6200 6500 ਕਿਲੋਮੀਟਰ ਦਾ ਸਾਡਾ ਅੱਧੇ ਤੋਂ ਵੱਧ ਮਤਲਬ ਕਿ ਪੇਂਡੂ ਸੜਕਾਂ ਬਣਦੀਆਂ, ਜਿਹਦੇ ਲਈ 2000 ਕਰੋੜ ਤਾਂ ਕਹਿੰਦੇ ਤੁਰੰਤ ਚਾਹੀਦਾ।
ਜੇ ਉਹਨੂੰ ਠੀਕ ਠਾਕ ਮਾੜਾ ਮੋਟਾ ਕਰਨਾ ਹੋਵੇ ਤੁਰ ਫਿਰ ਜੋਗਾ। ਤੇ ਉਹ ਤੋਂ ਬਿਨਾਂ ਜੇਕਰ ਸਾਰੇ ਦੀ ਮੁਰੰਮਤ ਆ ਫਿਰ ਤਾਂ ਪੈਸਾ ਵੀ ਚਾਹੀਦਾ। ਉਧਰ ਮੰਡੀ ਬੋਰਡ ਦੀ ਸਥਿਤੀ, ਸੋ ਹੁਣ ਮੰਡੀ ਬੋਰਡ ਕਹਿੰਦਾ ਜੀ ਕੋਈ ਨਾ, ਫਿਰ ਆਪਣੀ ਸਥਿਤੀ ਚੋਂ ਨਿਕਲਣੀ, ਅਸੀਂ ਆਪਣੀ ਜ਼ਮੀਨਾਂ ਵੇਚ ਦਿੰਦੇ ਹਾਂ, ਆਪਣੇ ਪਲਾਟ ਵੇਚ ਦਿੰਦੇ ਹਾਂ, ਕਮਰਸ਼ੀਅਲ ਪਲਾਟ ਵੇਚਣ ਦੀ ਤਿਆਰੀ ਹੈ। ਸੋ ਆ 31 ਮਈ ਤੱਕ ਹੋ ਸਕਦਾ ਹੈ ਕਿ ਈ ਨਿਲਾਮੀ ਦੇ ਲਈ ਉਹ ਸਾਈਟਾਂ ਦੀ ਲਿਸਟ ਸਾਹਮਣੇ ਆ ਜਾਵੇ। ਮੰਡੀ ਬੋਰਡ ਨੇ ਅੰਦਰ ਖਾਤੇ ਉਹ ਲਿਸਟਾਂ ਤਿਆਰ ਕਰ ਲਈਆਂ, ਕਿੱਥੇ ਕਿੱਥੇ ਸਾਡੇ ਪਲਾਟ ਪਏ ਨੇ, ਕਿੰਨੇ ਕਿੰਨੇ ਸਾਈਜ਼ ਦੇ ਪਏ ਨੇ, ਕਿਹੜੇ ਕਿਹੜੇ ਰੇਟ ਦੇ ਉਸ ਇਲਾਕੇ ਦੇ ਵਿੱਚ ਰੇਟ ਹੈ, ਉਸ ਤਰ੍ਹਾਂ ਦੀ ਡਾਟਾ ਤਿਆਰ ਕਰ ਲਿਆ। ਤੇ 31 ਮਈ ਤੱਕ ਇਹ ਸਾਰੀ ਪ੍ਰਕਿਰਿਆ, ਇਹ ਸਾਰਾ ਕੰਮ ਨੇਪੜੇ ਚਾੜ ਸਕਦਾ ਮੰਡੀ ਬੋਰਡ। 175 ਦੇ ਕਰੀਬ ਪਲਾਟ ਦੱਸੇ ਜਾਂਦੇ ਆ ਜੀ। 175 ਦੇ ਕਰੀਬ ਪਲਾਟ ਨੇ ਮੰਡੀ ਬੋਰਡ ਦੇ ਕੋਲ, ਜਿਹਦੇ ਵਿੱਚੋਂ ਮੈਂ ਦੇਖ ਰਿਹਾ ਸੀਗਾ ਕੁਝ ਕਿ ਸਭ ਤੋਂ ਜ਼ਿਆਦਾ ਜਿਵੇਂ ਪਲਾਟ ਨੇ ਉਹ ਗਿੱਦੜਬਾਹਾ ਖੇਤਰ ਦੇ ਕੋਲ ਆਉਂਦੇ ਨੇ। ਉੱਥੇ 27 ਦੇ ਕਰੀਬ ਪਲਾਟ ਨੇ ਮੰਡੀ ਬੋਰਡ ਦੇ ਕੋਲ। ਇਸੇ ਤਰ੍ਹਾਂ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਕੋਲ ਲੁਧਿਆਣੇ ਦੇ ਵਿੱਚ ਵੀ 24 ਤੋਂ ਵੱਧ ਪਲਾਟ ਪਏ ਨੇ। ਇਸੇ ਤਰ੍ਹਾਂ ਇਹਨਾਂ ਕੋਲ ਡੇਰਾ ਬਾਬਾ ਨਾਨਕ ਵੀ 23 ਤੋਂ ਵੱਧ ਪਲਾਟ ਪਏ ਨੇ, ਹੈ ਨਾ। ਇਸੇ ਤਰ੍ਹਾਂ ਸਬਜ਼ੀ ਮੰਡੀ ਜਲੰਧਰ ਦੇ ਕੋਲ ਵੀ ਇਹਨਾਂ ਕੋਲ 20 ਤੋਂ ਵੱਧ ਪਲਾਟ ਪਏ ਨੇ, ਜਦੋਂ ਕਿ ਇਸੇ ਤਰ੍ਹਾਂ ਫਿਰੋਜ਼ਪੁਰ ਖੇਤਰ ਦੇ ਵਿੱਚ ਵੀ 21 ਤੋਂ ਵੱਧ ਪਲਾਟ ਹੈਗੇ ਨੇ। ਗੁਰਦਾਸਪੁਰ ਕੋਲ ਵੀ ਇਹਨਾਂ ਕੋਲ 15 ਤੋਂ ਵੱਧ ਪਲਾਟ ਹੈਗੇ, ਰਾਜਪੁਰਾ 'ਚ ਵੀ 14 ਹੈਗੇ, ਮਰਿੰਡੇ 'ਚ ਵੀ 16 ਹੈਗੇ, ਹੈ ਨਾ। ਇਹ ਇਸੇ ਤਰ੍ਹਾਂ ਮਤਲਬ ਕਿ ਜੰਡਿਆਲਾ ਗੁਰੂ 'ਚ ਵੀ 15 ਹੈਗੇ। ਸੋ ਕਰੀਬ 175 ਦੇ ਕਰੀਬ ਇਹ ਕਮਰਸ਼ੀਅਲ ਪਲਾਟ ਬਣਦੇ ਨੇ। ਹੁਣ ਉਸ ਇਲਾਕੇ ਵਾਈਜ਼, ਉਸ ਜ਼ਿਲ੍ਹੇ ਵਾਈਜ਼, ਉਸ ਸਾਈਟ ਵਾਈਜ਼ ਕਿ ਕਿੰਨਾ ਸੜਕ ਤੋਂ ਨੇੜੇ ਹੈ, ਕਿੰਨਾ ਦੂਰ ਹੈ, ਕਿਹੜੀ ਮੰਡੀ ਪੈਂਦੀ ਹੈ, ਕਿਹੜਾ, ਉਸ ਹਵਾਲੇ ਨਾਲ ਉਹਦੇ ਰੇਟ ਤੈਅ ਹੋ ਕੇ 31 ਮਈ ਤੱਕ ਜੀ 30 ਮਈ ਤੱਕ ਆਉਂਦੇ ਇਹਨਾਂ ਨੇ ਇਹ ਸਾਰਾ ਡਾਟਾ ਪੂਰਾ ਕਰ ਲੈਣਾ। ਤੇ ਉਹ ਤੋਂ ਬਾਅਦ ਇਸ ਨੂੰ ਈ ਨਿਲਾਮੀ ਰਾਹੀਂ ਇਹ ਵੇਚਣਾ। ਸੋ ਮੰਡੀ ਬੋਰਡ ਵਿਕਣ ਲਈ ਤਿਆਰ ਹੈ ਜੀ। ਕੇਂਦਰ ਪੰਜਾਬ ਨੂੰ ਫੰਡ ਨਹੀਂ ਦਿੰਦਾ, ਸੜਕਾਂ ਸਾਡੀਆਂ ਪਿੰਡ ਵਾਲੀਆਂ ਟੁੱਟ ਚੁੱਕੀਆਂ, ਸਰਕਾਰਾਂ ਦਾ ਜ਼ੋਰ ਜ਼ਿਮਨੀ ਚੋਣਾਂ ਜਿੱਤਣ ਤੇ ਉਹਦੇ ਪ੍ਰਚਾਰਾਂ ਤੇ ਰਹਿੰਦਾ, ਤੇ ਇਸ ਲਈ ਇਹ ਵੱਡੇ ਮਸਲੇ ਬਣਦੇ ਜਾ ਰਹੇ ਨੇ। ਪਰ ਹੁਣ ਸਰਕਾਰ ਚਾਰਜੋਈ ਕਰਨ ਲੱਗੀ ਆ। ਉਹ ਚਾਰਜੋਈ ਕੀ ਬੂਹਾ ਖੜਕਾਉਣ ਤੱਕ ਹੋਏਗੀ, ਜਾਂ ਸੱਚਮੁੱਚ ਇਹ ਹੁਣ ਸੁਪਰੀਮ ਕੋਰਟ ਦਾ ਰੁਖ ਅਖਤਿਆਰ ਕਰਕੇ ਆਮੋ ਸਾਹਮਣੇ ਹੋਣਗੇ, ਦੇਖਣ ਵਾਲੀ ਗੱਲ ਹੋਗੀ। ਪਰ ਇਹ ਗੱਲ ਦਰੁਸਤ ਹੈ ਕਿ ਮੰਡੀ ਬੋਰਡ ਦਾ ਵਿਕਣਾ ਇਹ ਵੀ ਪੰਜਾਬ ਲਈ ਸਹੀ ਨਹੀਂ ਹੈ। ਪਹਿਲੇ ਅਕਾਲੀਆਂ ਦੇ ਸਮੇਂ ਵੀ ਕਿੰਨੀਆਂ ਬਿਲਡਿੰਗਾਂ ਵੇਚੀਆਂ ਜਾਂਦੀਆਂ ਰਹੀਆਂ, ਨਿਲਾਮ ਹੁੰਦੀਆਂ ਰਹੀਆਂ, ਜਾਂ ਮਤਲਬ ਕਿ ਉਹਨਾਂ ਨੂੰ ਗਿਰਵੀ ਰੱਖਿਆ ਜਾਂਦਾ ਰਿਹਾ। ਕੈਪਟਨ ਦੇ ਦੌਰ 'ਚ ਵੀ ਇਹ ਕੰਮ ਜਾਰੀ ਰਿਹਾ, ਤੇ ਹੁਣ ਵਾਲੇ ਬਦਲਾਲਿਆਂ ਦੇ ਦੌਰ 'ਚ ਵੀ ਇਸੇ ਵੱਲ ਨੂੰ ਵਧਿਆ ਜਾ ਰਿਹਾ। ਇੱਥੋਂ ਅੰਦਾਜ਼ਾ ਲਾ ਲਓ ਕਿ ਬਦਲ ਕੁਛ ਨਹੀਂ ਰਿਹਾ। ਪਰ ਕੇਂਦਰ ਆਪਣੀਆਂ ਨੀਤੀਆਂ ਤੇ ਅੜਿਆ ਕਿ ਉਹ ਕਹਿੰਦਾ ਕਿ ਜੇ ਦੇਵਾਂਗੇ ਤਾਂ ਅਸੀਂ ਐਂ ਜਚਾ ਕੇ ਦੇਵਾਂਗੇ ਕਿ ਅਸੀਂ ਰਹਿਮ ਕਰ ਰਹੇ ਹਾਂ ਪੰਜਾਬ ਤੇ, ਅਸੀਂ ਪੰਜਾਬ ਤੇ ਤਰਸ ਕਰ ਰਹੇ ਹਾਂ। ਸੋ ਜਿਹੜਾ ਉਹ ਦਿੰਦੇ ਨੇ ਉਹ ਗੋਗਾ ਗਾ ਕੇ ਦਿੰਦੇ ਨੇ, ਤੇ ਇੱਧਰ ਪੰਜਾਬ ਵਾਲੇ ਮਤਲਬ ਕਿ ਆਪਣੇ ਹਵਾਲੇ ਨਾਲ ਲੱਗੇ ਨੇ ਕਿ ਆਪਾਂ ਫਿਰ ਵੇਚ ਦੋ, ਨਿਲਾਮ ਕਰ ਦੋ। ਸੋ ਪੰਜਾਬ ਦਾ ਪੇਂਡੂ ਵਿਕਾਸ ਫੰਡ 4000 ਕਰੋੜ ਤੋਂ ਵੱਧ ਦੀ ਰਾਸ਼ੀ ਜਿਹੜੀ ਕੇਂਦਰ ਰੋਕੀ ਬੈਠਾ ਹੈ, ਉਸ ਮਸਲੇ ਤੇ ਪੰਜਾਬ ਸਰਕਾਰ ਅਦਾਲਤ ਜਾਣ ਦੀ ਤਿਆਰੀ 'ਚ ਹੈ। ਤੇ ਮੰਡੀ ਬੋਰਡ ਆਪਣੇ 175 ਤੋਂ ਵੱਧ ਕਮਰਸ਼ੀਅਲ ਪਲਾਟ ਵੇਚ ਕੇ ਆਪਣੇ ਆਉਣ ਵਾਲੇ 2-4 ਮਹੀਨੇ ਲੰਘਾਉਣ ਨੂੰ ਫਿਰਦਾ ਜੀ। ਬਿਲਕੁਲ ਜੀ, ਦੁਨੀਆ ਭਰ ਦੇ ਵਿੱਚ ਸਰਕਾਰਾਂ ਵੋਟਾਂ ਤੱਕ ਸੀਮਿਤ ਰਹਿੰਦੀਆਂ, ਲੋਕਾਂ ਤੱਕ ਨਹੀਂ ਰਹਿੰਦੀਆਂ ਹੈਗੀਆਂ ਕਿ ਲੋਕਾਂ ਨੂੰ ਵੀ ਕੁਛ ਚਾਹੀਦਾ। ਤੇ ਅੱਗੇ ਗੱਲ ਕਰਦੇ ਹੈਗੇ ਆ, ਫੜੋ ਫੜਾਈ ਜਾਰੀ ਸੀ ਪਿੱਛੇ ਜਿਹੇ ਤਾਂ ਲੀਡਰਾਂ ਦੀ, ਕਿੱਕੀ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ, ਕਹਿੰਦੇ ਬੜੀਆਂ ਮਹਿੰਗੀਆਂ ਚੀਜ਼ਾਂ ਦਾ ਸ਼ੌਕੀਨ ਸੀਗਾ। ਹਾਂ ਦੇਖੋ, ਬਿਲਕੁਲ ਜੀ, ਪੰਜਾਬ ਦੇ ਵਿੱਚ ਲਗਾਤਾਰ ਚਾਹੇ ਉਹ ਸੁੰਦਰ ਸ਼ਾਮ ਅਰੋੜੇ ਦੀ ਗੱਲ ਹੋਵੇ, ਚਾਹੇ ਉਹ ਇੱਥੋਂ ਲੁਧਿਆਣੇ ਵਾਲੇ ਦੀ ਉਹਦੀ ਭੂਸ਼ਣ ਦੀ ਗੱਲ ਹੋਵੇ, ਹੈ ਨਾ, ਚਾਹੇ ਇੱਧਰ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਹੋਵੇ। ਸੋ ਸਾਰਿਆਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੈ। ਤੇ ਹੁਣ ਕਿੱਕੀ ਢਿੱਲੋਂ ਦੀ ਗ੍ਰਿਫਤਾਰੀ ਮਤਲਬ ਵਿਜੀਲੈਂਸ ਨੇ ਪਾਈ ਹੈ, ਔਰ ਵਿਜੀਲੈਂਸ ਮਤਲਬ ਕਿ ਮੁੜ ਕੇ ਚੋਣਾਂ ਤੋਂ ਬਾਅਦ ਦੁਬਾਰਾ ਸਰਗਰਮ ਹੁੰਦਿਆਂ ਹੀ ਪਹਿਲੀ ਕਾਰਵਾਈ ਪਈ ਹੈ। ਕਹਿੰਦੇ ਜੀ ਆਮਦਨ ਤੋਂ 245% ਵੱਧ ਖਰਚੇ ਨੇ। ਹੁਣ ਇਹ ਵਿਜੀਲੈਂਸ ਦੇ ਡਾਟੇ ਨੇ। ਕਿੱਕੀ ਢਿੱਲੋਂ ਹੋਰੀ ਮਤਲਬ ਕਿ ਆਪਣੇ ਆਪ ਨੂੰ, ਜੇਕਰ ਉਹਨਾਂ ਦੇ ਪਰਿਵਾਰਕ, ਉਹਨਾਂ ਦੇ ਨੇੜਲੇ ਨੂੰ ਸੁਣੀਏ ਤਾਂ ਉਹ ਤਾਂ ਕਹਿੰਦੇ ਨਹੀਂ ਜੀ, ਇਹ ਤਾਂ ਖਾਨਦਾਨੀ ਰਹੀਸ ਨੇ, ਜ਼ਮੀਨਾਂ ਜਾਇਦਾਦਾਂ ਵਾਲੇ ਨੇ, ਤਾਂ ਪੁਰਾਣੇ ਤਕੜੇ ਜ਼ਿਮੀਂਦਾਰ ਨੇ ਜੀ, ਇਹਨਾਂ ਦੇ ਝੂਠੇ ਦੋਸ਼ ਲਾਏ ਜਾ ਰਹੇ ਨੇ। ਉਧਰ ਵਿਜੀਲੈਂਸ ਕਹਿੰਦੀ ਅਸੀਂ ਤਾਂ ਕਦੇ ਹੀ ਫਰਮਾਇਸ਼ ਕੀਤੀ ਆ, ਅਸੀਂ ਤਾਂ ਇਹਦੇ ਸਾਰੇ ਮਹਿਲ, ਸਾਰੀਆਂ ਕੋਠੀਆਂ, ਸਾਰੇ ਫਾਰਮ ਹਾਊਸ, ਸਾਰੇ ਫੀਤਾ ਲੈ ਕੇ ਨਾਪ ਲਏ, ਇਹ ਤਾਂ ਘਪਲਾ ਹੀ ਬਹੁਤ ਬੜਾ। ਉਹ ਕਹਿੰਦੇ ਕਿ ਜਿੰਨੀ ਇਹਦੇ ਕੋਲ ਆਮਦਨ ਖਰਚ ਕੀਤੀ ਗਈ ਆ, ਉਹ ਕੁੱਲ ਜਿੰਨੀ ਆਮਦਨ ਇਹਦੇ ਕੋਲ ਆਉਂਦੀ ਆ ਉਹਦੇ ਨਾਲੋਂ 245% ਹੀ ਵੱਧ ਖਰਚ ਕਰਤੀ। ਮਤਲਬ ਇੱਥੋਂ ਮਤਲਬ ਕਿ ਉਹ ਅੰਦਾਜ਼ਾ ਲਾ ਰਹੇ ਨੇ ਕਿ ਮਤਲਬ ਕੋਈ ਮਤਲਬ ਕਿ 2 ਨੰਬਰ ਦਾ ਪੈਸਾ, 2 ਨੰਬਰ ਦਾ ਧੰਦਾ, 2 ਨੰਬਰ ਦਾ ਕਾਰੋਬਾਰ। ਜਦੋਂ ਕਿ ਢਿੱਲੋਂ ਦੇ ਹਵਾਲੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਦਾ ਹਵਾਲਾ ਜਿਹੜਾ ਪਾਇਆ ਗਿਆ, ਉਹ ਕਹਿੰਦੇ ਜੀ ਕਿ ਇਹ ਕਾਂਗਰਸੀਆਂ ਦਾ ਵੀ ਖਾਸ, ਇਹ ਬਾਦਲਾਂ ਦਾ ਵੀ ਖਾਸ, ਤੇ ਇਹ ਜਿਹੜਾ ਬੀਜੇਪੀ 'ਚ ਗਿਆ ਮਨਪ੍ਰੀਤ, ਉਹਦਾ ਵੀ ਖਾਸ। ਸੋ ਤਿੰਨੇ ਪਾਰਟੀਆਂ ਦੇ ਹਵਾਲੇ ਨਾਲ ਕਿੱਕੀ ਢਿੱਲੋਂ ਖਾਸਾ ਚਰਚਾ 'ਚ ਰਹਿੰਦਾ। ਕਿੱਕੀ ਢਿੱਲੋਂ ਇੱਕ ਆਜ਼ਾਦ ਲੀਡਰ ਵਜੋਂ ਸਾਹਮਣੇ ਆਉਂਦਾ, ਤੇ ਚੋਣ ਲੜਦਾ, MLA ਬਣਦਾ ਹੈ, ਅਕਾਲੀ ਦਲ ਦੇ ਖਾਤੇ 'ਚ ਪੈਂਦਾ ਹੈ। ਤੇ ਇਸ ਲਈ ਇਸ ਤਰ੍ਹਾਂ 2002 ਦੇ ਵਿੱਚ ਮਤਲਬ ਸਿਆਸਤ 'ਚ ਕਦਮ ਰੱਖਣ ਵਾਲਾ ਕਿੱਕੀ ਢਿੱਲੋਂ
MLA ਬਣ ਕੇ ਅਕਾਲੀ ਦਲ ਦੇ ਵਿਹੜੇ 'ਚ ਆਉਂਦਾ ਤੇ ਉਸ ਤੋਂ ਬਾਅਦ ਮਨਪ੍ਰੀਤ ਦੇ ਨਾਲ PPP 'ਚ ਚਲਾ ਜਾਂਦਾ ਤੇ PPP 'ਚ ਜਦੋਂ ਗੱਲ ਨਹੀਂ ਬਣਦੀ ਤੇ ਫਿਰ ਕਾਂਗਰਸ ਦਾ ਰੁਖ ਕਰਦਾ ਹੈ ਨਾ, ਤੇ ਕਾਂਗਰਸ ਵੱਲੋਂ ਆ ਕੇ ਚੋਣ ਲੜ ਕੇ ਇੱਕ ਵਾਰ MLA ਵੀ ਬਣਦਾ ਤੇ ਉਸ ਤੋਂ ਬਾਅਦ ਹੋਣ ਵਾਲੀਆਂ ਚੋਣਾਂ 'ਚ ਫਿਰ ਹਾਰ ਵੀ ਜਾਂਦਾ, ਕਿਸੇ ਸਮੇਂ ਕਾਂਗਰਸੀ ਉਮੀਦਵਾਰ ਤੋਂ ਵੀ ਹਾਰ ਲੈਂਦਾ। ਸੋ ਇਸ ਲਈ ਫਿਰ ਹੁਣ ਜਦੋਂ ਕਾਂਗਰਸ 'ਚ ਆ ਕੇ ਜਿੱਤ ਵੀ ਗਿਆ ਤੇ ਉਸ ਤੋਂ ਬਾਅਦ ਫਿਰ ਹੁਣ ਆਮ ਆਦਮੀ ਪਾਰਟੀ ਤੋਂ ਵੀ ਹਾਰ ਗਿਆ। ਪਰ ਇਹ ਉਸ ਸਭ ਦੇ ਦਰਮਿਆਨ ਜਦੋਂ ਅਕਾਲੀ ਦਲ ਦੇ ਨੇੜੇ ਗਿਆ ਤਾਂ ਬਾਦਲਾਂ ਦਾ ਖਾਸ ਸੀ, ਜਦੋਂ PPP 'ਚ ਗਿਆ ਤਾਂ ਮਨਪ੍ਰੀਤ ਦਾ ਖਾਸ ਸੀ, ਜਦੋਂ ਕਾਂਗਰਸ 'ਚ ਆਇਆ ਤਾਂ ਕੈਪਟਨ ਅਮਰਿੰਦਰ ਦਾ ਖਾਸ ਸੀ। ਸੋ ਇਸ ਲਈ ਹੁਣ ਕਿੱਕੀ ਢਿੱਲੋਂ ਕਹਿੰਦੇ ਜੀ 245% ਵੱਧ ਸਰੋਤਾਂ ਤੋਂ ਆਪਣੀ ਆਮਦਨ ਤੋਂ ਖਰਚ ਕਰਨ ਦੇ ਕਾਰਨ ਵਿਜੀਲੈਂਸ ਨੇ ਫੜਿਆ ਤੇ ਕਹਿੰਦੇ ਜੀ ਮਤਲਬ ਕਿ ਇੰਨਾ ਕੁਛ ਹੈ ਕਿ ਇੱਕ ਇਹਦੇ ਕੋਲ ਫਾਰਮ ਹਾਊਸ ਹੈ ਚੰਡੀਗੜ੍ਹ ਦੇ ਵਿੱਚ, ਜਿਹੜਾ ਕਿ ਇਸ ਚੰਡੀਗੜ੍ਹ ਖੇਤਰ 'ਚ ਪੈਂਦਾ। ਕਹਿੰਦੇ ਜੀ ਉਹਦੀ 48-49 ਕਰੋੜ ਇਹਨਾਂ ਨੇ ਆਪਣੀ ਕੀਮਤ ਦੱਸੀ ਉਹਦੀ, ਜਦੋਂ ਕਿ ਉਹ ਅਰਬਾਂ ਦਾ। ਕਹਿੰਦੇ ਜੀ ਉਹ ਜਾਣਬੁੱਝ ਕੇ ਉਹਦੀ ਕੀਮਤ ਘੱਟ ਦੱਸੀ ਗਈ ਹੈ। ਇਸ ਤਰ੍ਹਾਂ ਹੀ ਮਤਲਬ ਕਿ ਇਹੋ ਜਿਹੇ ਮਾਮਲਿਆਂ ਦੇ ਹਵਾਲੇ ਨਾਲ ਸੈਕਸ਼ਨ 13(1), ਸੈਕਸ਼ਨ 13(2) ਤੇ IPC ਧਾਰਾ 120(20) ਦੇ ਤਹਿਤ ਵਿਜੀਲੈਂਸ ਨੇ ਪਰਚਾ ਦਰਜ ਕਰਕੇ ਘਰੋਂ ਚੱਕਿਆ, ਨਾਲ ਦੇ ਕੁਝ ਸਾਥੀ ਵੀ ਚੱਕੇ ਨੇ। ਸੋ ਇਹ ਸਾਰੇ ਦੇ ਬਾਵਜੂਦ ਚਰਚਾ ਕਿੱਕੀ ਢਿੱਲੋਂ ਦੀਆਂ ਸ਼ੌਂਕਾਂ ਦੀ, ਉਹਦੀ ਸ਼ੌਕੀਨੀ ਦੀ ਆ, ਉਹਨੂੰ ਜਿਹੜਾ ਸ਼ੌਂਕ ਪਾਲੇ ਹੋਏ ਨੇ ਉਹਦੀ ਹੋ ਰਹੀ ਆ। ਕਹਿੰਦੇ ਕਿ ਬਾਈ ਜੀ ਉਹਨਾਂ ਕੋਲ ਮਤਲਬ ਕਿ ਰੇਤੇ ਦੀਆਂ ਖੱਡਾਂ ਵੀ ਨੇ, ਉਹਦੇ ਕੋਲ ਪੈਟਰੋਲ ਪੰਪ ਵੀ ਨੇ, ਉਹਦੇ ਕੋਲ ਤਕੜੀਆਂ ਜ਼ਮੀਨਾਂ ਵੀ ਨੇ ਤੇ ਕਹਿੰਦੇ ਜੀ ਕੁਝ ਜ਼ਮੀਨਾਂ ਉਹਨੇ ਮਤਲਬ ਵਿਜੀਲੈਂਸ ਦਮ ਭਰਦੀ ਹੈ ਕਿ ਕੁਝ ਜ਼ਮੀਨਾਂ ਉਹਨੇ ਚਾਹੇ ਆਪਣੇ ਪਿੰਡ 'ਚ, ਆਪਣੇ ਤਹਿਸੀਲ 'ਚ, ਆਪਣੇ ਜ਼ਿਲ੍ਹੇ 'ਚ, ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰੋਂ ਵੀ ਆਪਣੇ ਕੁਝ ਨੇੜਲੇ ਭਰੋਸੇਯੋਗ ਬੰਦਿਆਂ ਦੇ ਨਾਂ ਤੇ, ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ, ਕਿਸੇ ਮਿੱਤਰਾਂ ਦੇ ਨਾਂ ਤੇ ਵੀ ਲਈਆਂ ਹੋਈਆਂ ਨੇ। 70 ਏਕੜ ਜ਼ਮੀਨ ਕਹਿੰਦੇ ਆਪਣੇ ਇਲਾਕੇ 'ਚ ਕਿਸੇ ਹੋਰ ਦੇ ਨਾਂ ਤੇ ਲਈ ਆ, ਉਹ ਡਾਟਾ ਵਿਜੀਲੈਂਸ ਵਾਲੇ ਚੱਕੀ ਫਿਰਦੇ ਨੇ। ਤੇ ਕਹਿੰਦੇ ਜੀ ਵੈਸੇ ਇਹਦੇ ਕੋਲ ਰੇਤ ਦੀਆਂ ਖੱਡਾਂ ਵੀ ਨੇ, ਇਹਦੇ ਕੋਲ ਪੰਪ ਵੀ ਨੇ, ਇਹਦੇ ਹੋਰ ਕਾਰੋਬਾਰ ਵੀ ਨੇ, ਟਰਾਂਸਪੋਰਟ ਵੀ ਹੈ। ਸੋ ਬਾਹਰ ਦੇ ਵਿੱਚ ਵੀ, ਬਾਹਰਲੇ ਮੁਲਕਾਂ 'ਚ ਵੀ ਕੁਝ ਕਹਿੰਦੇ ਬਿਜ਼ਨਸ 'ਚ ਪੈਸੇ ਲਾਏ ਨੇ। ਪਰ ਕਹਿੰਦੇ ਸ਼ੌਕੀਨ ਇਹੋ ਜਿਹਾ ਕਿ ਜਿਹੜੇ ਘੋੜੇ ਰੱਖੇ ਨੇ, ਜਿਵੇਂ ਸਭ ਤੋਂ ਮਹਿੰਗੀ ਨਸਲ ਦਾ ਸਰਖਾਬ ਵਰਗੀ ਮਹਿੰਗੀ ਨਸਲ ਦਾ ਜਿਹੜਾ ਘੋੜਾ ਹੈ, ਉਹ ਕਹਿੰਦੇ ਮਰਸਡੀ ਨਾਲੋਂ ਵੀ ਮਹਿੰਗਾ ਪੈਂਦਾ, ਉਹ ਘੋੜੇ ਰੱਖਣ ਦਾ ਸ਼ੌਕੀਨ ਹੈ ਜੀ ਕਿੱਕੀ ਢਿੱਲੋਂ। ਸੋ ਹੁਣ ਇਸ ਹਵਾਲੇ ਨਾਲ ਮਤਲਬ ਕਿ ਇਹ ਦੇਖਣ ਵਾਲੀ ਗੱਲ ਹੋਈ ਕਿ ਇਹ ਸਾਰਾ ਕੁਛ ਮਤਲਬ ਕਿ ਕਿੱਕੀ ਢਿੱਲੋਂ ਇਹਦੇ ਵਿੱਚੋਂ ਕਿਵੇਂ ਬਚ ਕੇ ਨਿਕਲਦਾ, ਕੀ ਉਹਦੀ ਪਾਰਟੀ ਨਾਲ ਖੜਦੀ ਹੈ ਜਾਂ ਨਹੀਂ, ਜਾਂ ਹੁਣ ਉਹ ਵੀ ਉਸੇ ਕਤਾਰ 'ਚ ਆਉਂਦਾ। ਉਹ ਕਾਂਗਰਸ ਦਾ ਬਿਆਨ ਜ਼ਰੂਰ ਆਇਆ ਜੀ, ਕਹਿੰਦੇ ਕਿ ਜਿਹੜੇ ਇਹਨਾਂ ਦੇ ਕਾਂਗਰਸ ਦੇ ਸਟੇਟ ਦੇ ਬੁਲਾਰੇ ਨੇ, ਉਹ ਕਹਿੰਦੇ ਜੀ ਇਹ ਸਾਰਾ ਕੁਛ ਆਮ ਆਦਮੀ ਪਾਰਟੀ BJP ਦੇ ਇਸ਼ਾਰੇ ਤੇ ਕਰ ਰਹੀ ਹੈ। ਸੋ ਇਸ ਲਈ ਸਾਡੇ ਲੀਡਰਾਂ ਨੂੰ ਤੰਗ ਕੀਤਾ ਜਾ ਰਿਹਾ। ਪਰ ਉਧਰ ਵਿਜੀਲੈਂਸ ਕਹਿੰਦੀ ਸਾਡੇ ਕੋਲ ਦਸਤਾਵੇਜ਼ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਵਾਅਦਾ ਕਰਕੇ ਆਏ ਸੀ ਕਿ ਭ੍ਰਿਸ਼ਟਾਚਾਰੀ ਨੂੰ ਫੜਾਂਗੇ। ਸੋ ਉਸੇ ਕਵਾਇਦ ਦੇ ਵਿੱਚ ਹੁਣ ਕਹਿੰਦੇ ਕਿ ਕਿੱਕੀ ਢਿੱਲੋਂ ਦੀ ਗ੍ਰਿਫਤਾਰੀ ਹੋਈ ਹੈ। ਸੋ ਖੂਬ ਚਰਚਾ ਜੀ ਕੱਲ ਦੀ। ਪਰ ਇਹ ਤੋਂ ਬਾਅਦ ਹੋਰ ਕਿੰਨੇ ਲੀਡਰ ਹੁਣ ਫਿਕਰਮੰਦ ਨੇ ਕਿ ਸਾਡੀ ਵਾਰੀ ਵੀ ਆ ਸਕਦੀ ਹੈ। ਬਿਲਕੁਲ ਜੀ, 1947 ਤੋਂ ਬਾਅਦ ਲੈ ਕੇ ਹੁਣ ਤੱਕ ਤਾਂ ਵੈਸੇ ਸਾਰਿਆਂ ਦੀ ਵਾਰੀ ਆਉਣੀ ਚਾਹੀਦੀ ਆ। ਚਾਹੀਦੀ ਆ, ਬਿਲਕੁਲ। ਇਹ ਆਪ ਬਣ ਗਏ ਲੋਕ, ਫੇਰ ਗਰੀਬ ਤੇ ਗਰੀਬ। ਹੂੰ। ਹਾਂਜੀ। ਅੱਗੇ ਗੱਲ ਕਰਦੇ ਹੈਗੇ ਆ ਕਿਹੜਾ ਜਿਹੜਾ ਮਾੜਾ ਕੰਮ ਆ, ਕਿਹੜਾ ਕ੍ਰਾਈਮ ਆ, ਜਿਹੜਾ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਸੀਂ ਪੰਜਾਬ ਤੋਂ ਸੁਣਦੇ ਹਾਂ। ਹੁਣ ਬਠਿੰਡੇ ਦੇ ਵਿੱਚ ਵੀ ਕੁੱਖਾਂ ਵਿਕਦੀਆਂ ਸੀਗੀਆਂ, ਉੱਥੇ ਵੀ ਇੱਕ ਗਰੋਹ ਗ੍ਰਿਫਤਾਰ ਕਰ ਲਿਆ। ਬਿਲਕੁਲ, ਪਿਛਲੇ ਕੁਝ ਸਾਲਾਂ 'ਚ ਪੰਜਾਬ 'ਚ ਨਾ ਇੱਕ ਜਾਂ ਦੇਸ਼ 'ਚ ਵੀ ਇਹ ਚਰਚਾ ਖਾਸੀ ਚੱਲਦੀ ਸੀ ਕਿ ਜੀ ਭਰੂਣ ਟੈਸਟ ਹੁੰਦਾ ਹੈ। ਉਹ ਸਰਕਾਰੀ ਹਸਪਤਾਲਾਂ 'ਚ ਵੀ ਹੋਣ ਲੱਗ ਗਿਆ ਸੀ ਡਾਕਟਰਾਂ ਦੀ ਮਿਲੀਭੁਗਤਾਂ ਨਾਲ। ਉਹ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਪ੍ਰਾਈਵੇਟ ਮਸ਼ੀਨਾਂ ਲਾ ਕੇ ਵੀ ਕਰਨੇ ਸ਼ੁਰੂ ਕਰਤਾ ਸੀ। ਉਹ ਪ੍ਰਾਈਵੇਟ ਸੈਂਟਰਾਂ 'ਚ ਜਿੱਥੇ ਟੈਸਟ ਕਰਾਉਣ ਜਾਂਦੇ ਆ, ਜਿੱਥੇ ਮੋਟਾ ਕਰਕੇ ਲਿਖਿਆ ਹੁੰਦਾ ਇੱਥੇ ਲਿੰਗ ਦੀ ਜਾਂਚ ਨਹੀਂ ਕੀਤੀ ਜਾਂਦੀ, ਉੱਥੇ ਵੀ ਦੱਸ ਦਿੱਤਾ ਜਾਂਦਾ ਸੀ ਕਿ ਹਾਂ ਕਿ ਭਰੂਣ ਕਿਹੜਾ ਜੀ, ਮੁੰਡਾ ਜਾਂ ਕੁੜੀ ਹੈ। ਸੋ ਇਸ ਵਾਲੀ ਨਾ, ਜਦੋਂ ਕਿ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਪਹਿਲਾਂ ਕਿ ਉੱਥੇ ਚੇਚਾ ਦੱਸਿਆ ਜਾਂਦਾ ਕਿ ਭਾਈ ਤੁਹਾਡੇ ਕੁੜੀ ਹੋਣੀ ਆ, ਤਾਂ ਉਹ ਕਹਿੰਦੇ ਜੀ ਉਹ ਗੁਲਾਬੀ ਕੱਪੜੇ ਖਰੀਦਣੇ ਸ਼ੁਰੂ ਕਰ ਦਿੰਦੇ ਨੇ, ਉਹੋ ਜਿਹੇ ਆਪਣੇ ਕਮਰੇ ਸਜਾਉਣੇ ਸ਼ੁਰੂ ਕਰ ਦਿੰਦੇ ਨੇ, ਖਿਡੌਣੇ। ਤੇ ਜੇਕਰ ਮੁੰਡਿਆਂ ਦਾ ਦੱਸ ਦਿੱਤਾ ਜਾਵੇ ਕਿ ਹਾਂ ਮੁੰਡਾ ਹੋਣਾ, ਤਦ ਉਸ ਹਿਸਾਬ ਨਾਲ ਸਕਾਈ ਰੰਗ ਦਾ ਜਾਂ ਨੀਲੇ ਰੰਗ ਦਾ ਉਹ ਕਿ ਹਾਂ ਉਹੋ ਜਿਹੇ ਕਮਰੇ ਸਜਾਉਣੇ, ਉਹੋ ਜਿਹੇ ਖਿਡੌਣੇ, ਸਾਰਾ ਇੰਤਜ਼ਾਮ ਸ਼ੁਰੂ ਕਰ ਦਿੰਦੇ ਨੇ। ਪਰ ਇੱਥੇ ਸਾਡੇ ਉਲਟ ਹੈ। ਇੱਥੇ ਦੱਸਣ ਦਾ ਮਤਲਬ ਹੁੰਦਾ ਕਿ ਭਾਈ ਕੁੜੀ ਆ ਤਾਂ ਮਕਾ ਦਿਓ, ਮੁੰਡਾ ਤਾਂ ਬਚਾ ਲਓ। ਸੋ ਇਹ ਧੰਦਾ ਬਹੁਤ ਫਲਿਆ ਫੁਲਿਆ ਪਿਛਲੇ ਕਿੰਨੇ ਸਾਲਾਂ ਤੋਂ। ਇਹ ਇੰਨੀਆਂ ਰੋਕਾਂ, ਇੰਨੀਆਂ ਚੈਕਿੰਗਾਂ, ਇੰਨਾ ਰੋਲਾ, ਇੰਨੀਆਂ ਚੇਤਨਾ, ਇੰਨੀ ਆਵਾਜ਼, ਉਹਦੇ ਬਾਵਜੂਦ ਵੀ ਭਰੂਣ ਹੱਤਿਆ। ਹਾਂ, ਫਿਰ ਵੀ ਲੋਕਾਂ 'ਚ ਚੇਤਨਾ ਇਹ ਜ਼ਰੂਰ ਆਈ ਕਿ ਉਹ ਕਹਿੰਦੇ ਉਹ ਕੁੜੀ ਨੂੰ ਮਤਲਬ ਕਿ ਬਰਾਬਰ ਪਿਆਰ ਸਤਿਕਾਰ, ਜਿਨ੍ਹਾਂ ਵਿਹੜਿਆਂ 'ਚ ਅਸੀਂ ਦੇਖਦੇ ਹਾਂ, ਉਹਨਾਂ ਘਰਾਂ ਦੇ ਵਿੱਚ ਬਰਾਬਰ ਬੱਚੇ ਨੂੰ ਉਨਾ ਹੀ ਪਿਆਰ ਵੀ ਮਿਲਦਾ। ਇਸ ਪਾਸੇ ਵੀ ਕਿੰਨੇ ਕੁਛ ਲੋਕ ਮੁੜੇ ਕਿ ਹਾਂ ਨਹੀਂ, ਜਿਹੜਾ ਜਿਹਨੂੰ ਕਦੇ ਪੱਥਰ ਕਹਿੰਦੇ ਸੀ ਕੁਛ, ਉਹ 'ਚੋਂ ਮੁੜੇ ਆਏ। ਪਰ ਜਿਹੜੀਆਂ ਇਹ ਧੰਦਾ ਕਰਨ ਵਾਲੀਆਂ ਦੁਕਾਨਾਂ ਨੇ, ਜਿਹੜੇ ਭਰੂਣ ਟੈਸਟ ਕਰਨ ਵਾਲੇ ਅੱਡੇ ਨੇ, ਜਿਹੜੇ ਇਹੋ ਜਿਹੇ ਦਲਾਲ ਨੇ, ਉਹਨਾਂ ਨੇ ਇੱਕ ਹੋਰ ਰਾਹ ਅਖਤਿਆਰ ਕੀਤਾ। ਮੈਂ ਇਹ ਪਿਛਲੇ ਦੌਰ ਦੀ ਗੱਲ ਕਰ ਰਿਹਾ, ਅੱਜ ਵਾਲੀ ਘਟਨਾ ਤੱਕ ਆਉਣਾ ਜੀ ਮੈਂ।
ਉੱਥੇ ਫਿਰ ਕੀ ਹੋਣ ਲੱਗਿਆ ਕਿ ਜਿਨ੍ਹਾਂ ਦੀ ਕੁੱਖ ਦੇ ਵਿੱਚ ਮੁੰਡਾ ਵੀ ਹੁੰਦਾ ਸੀ, ਉਹਨੂੰ ਵੀ ਕੁੜੀ ਦੱਸ ਦਿੱਤਾ ਜਾਂਦਾ ਸੀ। ਕਾਰਨ ਕਿ ਜੇ ਕੁੜੀ ਦੱਸਾਂਗੇ ਟੈਸਟ ਕਰਾਉਣ ਵਾਲਿਆਂ ਨੂੰ ਤਾਂ ਪੈਸੇ ਮਿਲ ਗਏ ਉਹਦੇ ਟੈਸਟ ਕਰਨ ਦੇ, ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਉਹਨੂੰ ਤਾਂ ਉਹਨੇ ਪੈਸੇ ਮਿਲ ਗਏ। ਪਰ ਉਹਦਾ ਅਬੋਰਸ਼ਨ ਤਾਂ ਹੋਣਾ ਜੇ ਕੁੜੀ ਦੱਸਣਗੇ, ਤੇ ਅਬੋਰਸ਼ਨ ਹੋਣ ਤੇ ਫਿਰ ਹੋਰ ਪੈਸੇ ਮਿਲਣਗੇ। ਸੋ ਇਸ ਲਈ ਕੁੜੀ ਤਾਂ ਕੁੜੀ, ਮੁੰਡਿਆਂ ਦੇ ਵੀ ਏਦਾਂ ਕਤਲ ਹੁੰਦੇ ਰਹੇ ਕੁੜੀ ਦੱਸ ਕੇ। ਇਹ ਵੀ ਧੰਦਾ ਪੰਜਾਬ 'ਚ ਵੀ ਚੱਲਿਆ ਤੇ ਮੁਲਕ ਦੇ ਹੋਰ ਥਾਵਾਂ 'ਚ ਵੀ ਚੱਲਿਆ। ਪਰ ਆਹ ਹੁਣ ਇੱਕ ਨਵੇਂ ਤਰ੍ਹਾਂ ਦਾ ਧੰਦਾ ਬਠਿੰਡਾ ਭੂਚੋ ਮੰਡੀ ਖੇਤਰ ਦੇ ਵਿੱਚ ਸਾਹਮਣੇ ਆਇਆ। ਉੱਥੇ ਇੱਕ ਬਕਾਇਦਾ ਮਤਲਬ ਕਿ ਰਾਇਲ ਇਨਕਲੇਵ ਕਲੋਨੀ ਦੇ ਵਿੱਚ ਇੱਕ ਤਕੜੀ ਕੋਠੀ ਆ। ਕੋਠੀ ਦੇ ਬਾਹਰ ਬੋਰਡ ਲੱਗਿਆ ਜੀ ਹਸਪਤਾਲ ਦਾ, ਡਿਸਪੈਂਸਰੀ ਦਾ ਜਾਂ ਹੈ ਨਾ ਕਲੀਨਿਕ ਦਾ, ਤੇ ਉੱਥੇ ਅੰਦਰ ਮਤਲਬ ਕਿ ਬਕਾਇਦਾ RMP ਆਪਣੇ ਆਪ ਨੂੰ ਦੱਸਣ ਵਾਲਾ ਇੱਕ ਬੰਦਾ ਚਲਾਉਂਦਾ, ਨਾਲ ਉਹਦੇ ਸਟਾਫ ਫਿਰਦਾ ਦਿਖਦਾ। ਤੇ ਪਰ ਉਹਨੇ ਉੱਥੇ ਆਪਣੇ ਅੰਦਰ ਬੇਸਮੈਂਟ ਦੇ ਵਿੱਚ ਬਕਾਇਦਾ ਸਾਰਾ ਉਹ ਕਤਲ ਦੀਆਂ ਮਸ਼ੀਨਾਂ ਲਾਈਆਂ ਨੇ, ਜਿੱਥੇ ਭਰੂਣ ਚੈੱਕ ਵੀ ਹੁੰਦਾ ਤੇ ਭਰੂਣ ਮਤਲਬ ਕਿ ਉਹ ਤੋਂ ਬਾਅਦ ਉਹਦਾ ਅਬੋਰਸ਼ਨ ਵੀ ਹੁੰਦਾ। ਪਰ ਉੱਥੇ ਇੱਕ ਨਵਾਂ ਖੇਡ ਸਾਹਮਣੇ ਆਇਆ। ਉਹ ਕਹਿੰਦੇ ਕਿ ਜਦੋਂ ਜਾਂਚ ਟੀਮ ਨੇ, ਸਿਹਤ ਵਿਭਾਗ ਨੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਇੱਕ ਡੰਮੀ ਪ੍ਰੈਗਨੈਂਟ ਔਰਤ ਨੂੰ ਭੇਜਿਆ ਕਿ ਜਾ ਭਾਈ 50,000 ਰੁਪਏ 'ਚ ਸੌਦਾ ਪਟਿਆ ਕਿ ਹਾਂ ਚੈਕਿੰਗ ਤਾਂ ਕਰਾਂਗੇ, 50,000 ਲੱਗੂਗਾ, ਬਹੁਤ ਸਖਤਾਈ ਆ ਜੀ, ਹੁਣ ਤਾਂ ਸਰਕਾਰ ਬਖਸ਼ਦੀ ਨਹੀਂ ਸਾਨੂੰ। ਸੋ 50,000 ਦੇ ਕੇ ਜਦੋਂ ਭੇਜਿਆ ਤੇ ਉਹ ਤੋਂ ਬਾਅਦ ਜਦੋਂ ਅੰਦਰੋਂ ਮਤਲਬ ਪਤਾ ਲੱਗ ਗਿਆ ਕਿ ਹਾਂ ਟੈਸਟ ਹੋ ਰਿਹਾ ਜੀ, ਉਹ ਤੋਂ ਬਾਅਦ ਉਹ ਦੜ-ਦੜ ਅੰਦਰ ਗਏ ਤੇ ਜਦੋਂ ਚੈੱਕ ਕੀਤਾ ਉੱਥੇ 30 ਲੱਖ ਰੁਪਇਆ ਨਗਦ ਮਿਲਿਆ। 50,000 ਉਹਦੇ ਵਿੱਚ ਉਹ ਵੀ ਸ਼ਾਮਲ ਸੀ ਜਿਹੜੇ ਨੋਟ ਉਹਨਾਂ ਨੇ ਦੇ ਕੇ ਭੇਜੇ ਸੀ। ਉਹ ਤੋਂ ਬਿਨਾਂ ਦਰਜਨਾਂ ਹੀ ਐਫੀਡੈਵਿਟ ਮਿਲੇ, ਦਰਜਨਾਂ ਹੀ ਇਕਰਾਰਨਾਮੇ ਮਿਲੇ ਗੋਦਨਾਮੇ ਦੇ ਕਿ ਅਸੀਂ ਬੱਚਾ ਗੋਦ ਦਿੰਨੇ ਆ। ਸੋ ਉੱਥੇ ਕਹਿੰਦੇ ਕਿ ਉਹ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ, ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਨੂੰ ਜਾਂ ਹੋਰਨਾਂ ਸੂਬਿਆਂ ਤੋਂ ਆਏ ਹੋਏ ਜਿਹੜੀ ਲੇਬਰ ਹੈ ਉਹਨਾਂ ਨੂੰ, ਜੇਕਰ ਉਹਨਾਂ ਦੀ ਕੁੱਖ 'ਚ ਮੁੰਡਾ ਹੁੰਦਾ ਸੀ ਤਾਂ ਉਹਨਾਂ ਨਾਲ ਸੌਦਾ ਕਰ ਲੈਂਦੇ ਸੀ ਕਿ ਤੁਹਾਡਾ ਨਿਆਣਾ ਅਸੀਂ ਕਿਸੇ ਹੋਰ ਨੂੰ ਗੋਦ ਦਵਾ ਦੇਣਾ, ਤੁਹਾਨੂੰ ਇੰਨੇ ਪੈਸੇ ਦੇ ਦੇਣਗੇ, ਫਿਰ ਕਿ ਤੁਸੀਂ 9 ਮਹੀਨੇ ਬਾਅਦ ਅਗਲਾ ਨਿਆਣਾ ਲੈ ਜਾਓ। ਸੋ ਇਹ ਧੰਦਾ ਉੱਥੇ ਅਸਲੀ ਚੱਲਦਾ ਸੀ। ਮਤਲਬ ਕਿ ਕੁੱਖ 'ਚ 3 ਮਹੀਨੇ ਦੇ ਬੱਚੇ ਦਾ ਹੀ ਸੌਦਾ ਕਰਾਉਂਦੇ ਸੀ ਉਹ, 4 ਮਹੀਨੇ ਦੇ ਬੱਚੇ ਦਾ ਵੀ ਸੌਦਾ ਕਰਾਉਂਦੇ ਸੀ। ਕਿਆ ਚੱਕੋ ਜੀ, ਕਹਾਣੀ ਖਤਮ। ਸੋ ਉਹ ਇਕਰਾਰਨਾਮੇ, ਉਹ ਡੁਪਲੀਕੇਟ ਐਫੀਡੈਵਿਟ, ਉਹ ਡੁਪਲੀਕੇਟ ਸਮਝੌਤਾ, ਉਹ ਗੋਦਨਾਮੇ, ਉਹ ਉਹਨਾਂ ਦੇ ਆਧਾਰ ਕਾਰਡ, ਉਹਨਾਂ ਦੇ ਦਸਤਾਵੇਜ਼, ਉਹ ਸਾਰਾ ਕੁਛ ਨਗਦੀ, ਕਾਗਜ਼, ਰਸੀਦਾਂ, ਉਹ ਇੰਨਾ ਕੁਛ ਬਰਾਮਦ ਹੋਇਆ। ਔਰ ਜਿਹੜਾ ਆਪਣੇ ਆਪ ਨੂੰ RMP ਦੱਸਦਾ ਸੀ ਉਹ ਵੀ, ਉਹਦੀ ਘਰ ਵਾਲੀ ਵੀ, ਤੇ ਕੁਝ ਹੋਰ ਸਟਾਫ ਵੀ ਤੇ ਦਲਾਲ ਵੀ ਜਿਹੜੇ ਗਾਹਕ ਲੱਭ ਕੇ ਲਿਆਉਂਦੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਮ ਭਰਿਆ। 3 ਘੰਟੇ ਤੋਂ ਬਾਅਦ ਆਪਰੇਸ਼ਨ ਚੱਲਿਆ, ਇਹ ਜਾਂਚ ਹੋਈ। ਸੋ ਇਹ ਇੱਕ ਨਵਾਂ ਤਰ੍ਹਾਂ ਦਾ ਹੈ ਕਿ ਹੁਣ ਕੁੱਖਾਂ ਵੀ ਐਂ ਵਿਕਦੀਆਂ ਨੇ ਕਿ ਕੁੜੀ ਆ ਤਾਂ ਉਹਦਾ ਆਹ ਰੇਟ ਆ ਜੀ, ਐਂ ਵੇਚ ਦਾਂਗੇ, ਭਰੂਣ ਹੱਤਿਆ ਨਹੀਂ ਕਰਨੀ ਪਊ, ਤੁਹਾਨੂੰ ਪਾਪ ਨਹੀਂ ਲੱਗੂਗਾ। ਮੁੰਡਾ ਜੀ ਤਾਂ ਇਹ ਵੇਚ ਦਾਂਗੇ। ਬਸ ਇਹ ਹੈ ਕਿ ਉਹ ਫਿਰ ਜਿਹੜੇ ਅਗਲੇ ਮਹੀਨੇ ਨੇ, 5 ਮਹੀਨੇ 6 ਮਹੀਨੇ ਬੱਚਾ ਹੋਣ ਤੱਕ, ਉਹ ਫਿਰ ਸਾਡੀ ਨਿਗਰਾਨੀ 'ਚ ਰਹਿਣਾ ਪੈਣਾ, ਕਿਤੇ ਹੋਰ ਨਾ ਕਿਤੇ ਚਲਾ ਜਾਵੇ। ਉਹਦੇ ਫਿਰ ਚੈੱਕ ਪੁਆਇੰਟ ਰੱਖਦੇ ਨੇ, ਆਪਣਾ ਬੰਦਾ ਮਗਰ ਲਾ ਕੇ ਰੱਖਦੇ ਨੇ। ਇਹ ਇੱਕ ਵੱਡਾ ਧੰਦਾ ਹੈ। ਉਸ ਪਰਿਵਾਰ ਨੂੰ ਪਤਾ ਨਹੀਂ 50,000 ਦਿੰਦੇ, ਲੱਖ ਦਿੰਦੇ, ਪਰ ਆਪ ਉਹ ਜਵਾਕ ਕਿੰਨੇ 'ਚ ਵੇਚਦੇ ਨੇ, ਬੇਔਲਾਦਾਂ ਨੂੰ ਵੇਚਦੇ ਨੇ ਜਾਂ ਕਿਸੇ ਹੋਰ ਗਰੋਹ ਨੂੰ ਵੇਚਦੇ ਨੇ। ਅਜੇ ਇਸ ਪੱਖ ਤੱਕ ਜਾਣਾ ਹੈ ਕਿ ਬੱਚੇ ਦਿੱਤੇ ਕਿਹਨੂੰ ਜਾਂਦੇ ਸੀ, ਕਿੰਨਿਆਂ ਦੇ ਬੱਚੇ ਦਿੱਤੇ ਗਏ ਨੇ। ਪਰ ਪਹਿਲੇ ਪੜਾਅ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਠਿੰਡਾ ਭੂਚੋ ਮੰਡੀ ਖੇਤਰ ਦੇ ਵਿੱਚ ਹੁਣ ਭਰੂਣ ਜਾਂਚ ਹੀ ਨਹੀਂ, ਭਰੂਣ ਹੱਤਿਆ ਹੀ ਨਹੀਂ, ਹੁਣ ਭਰੂਣਾਂ ਦੇ ਸੌਦੇ ਹੁੰਦੇ ਨੇ, ਹੁਣ ਕੁੱਖਾਂ ਵਿਕਦੀਆਂ ਨੇ ਜੀ। ਬਹੁਤ ਪੀੜਦਾਇਕ ਖਬਰਾਂ ਸਾਹਮਣੇ ਆਉਂਦੀਆਂ। ਫਿਰ ਦੁੱਖ ਲੱਗਦਾ ਕਿ ਸਾਡਾ ਸਮਾਜ, ਅਸੀਂ ਪੈਸੇ ਦੇ ਲਾਲਚ ਕਿਹੋ ਜਿਹੇ ਹੋ ਗਏ ਆ, ਕਿੱਥੋਂ ਤੱਕ ਆ ਗਏ ਆ। ਬਿਲਕੁਲ ਜੀ, ਇਹ ਤਾਂ ਹੱਦ ਹੀ ਕਰ ਦਿੱਤੀ ਆ। ਪਤਾ ਨਹੀਂ ਹਜੇ ਕਿੰਨੇ ਕੁ ਹੋਣੇ, ਤੇ ਇੱਕੋ ਹੀ ਫੜਿਆ ਗਿਆ ਆ। ਤੇ ਅੱਗੇ ਗੱਲ ਕਰਦੇ ਆ, ਗੈਸ ਲੀਕ ਹੋਈ ਸੀ, ਉਸ ਦੀ ਨੰਗਲ 'ਚ ਵੀ ਫੈਕਟਰੀਆਂ ਨੂੰ ਕਲੀਨ ਚਿੱਟ ਮਿਲ ਗਈ ਆ। ਇਹ ਸਾਡਾ ਵਰਤਾਰਾ ਕਮਾਲ ਹੈ ਕਿ ਸਾਨੂੰ ਦੋਸ਼ੀ ਨਹੀਂ ਲੱਭਦਾ ਤੇ ਅਸੀਂ ਕਹਿੰਦੇ ਆ ਜੀ ਨਹੀਂ ਇਹ ਨਹੀਂ ਹੈਗੇ। ਜੇ ਇਹ ਨਹੀਂ ਹੈਗੇ ਫਿਰ ਕੌਣ ਹੈ? ਇਸ ਤੱਕ ਕੌਣ ਜਾਊਗਾ? ਲੁਧਿਆਣੇ 'ਚ ਪਿਛਲੇ ਦਿਨੀ ਜੋ ਵਾਪਰਿਆ ਉਹ 500 ਮੀਟਰ ਦੇ ਦਾਇਰੇ ਦੀਆਂ ਜਿਹੜੀਆਂ ਫੈਕਟਰੀਆਂ ਸਵਾਲਾਂ ਦੇ ਘੇਰੇ 'ਚ ਆਈਆਂ ਸੀ, ਉਹ ਸਾਰੀਆਂ ਨੂੰ ਕਲੀਨ ਚਿੱਟ ਮਿਲ ਗਈ। ਉਹ 500 ਮੀਟਰ ਕਿਉਂ, ਪੂਰੇ ਲੁਧਿਆਣੇ ਦੀ, ਪੂਰੇ ਪੰਜਾਬ ਦੀ ਉਦਯੋਗ ਇੰਡਸਟਰੀ ਨੂੰ ਕਲੀਨ ਚਿੱਟ ਮਿਲ ਗਈ ਕਿ ਪਾਓ, ਸਿੱਟੋ ਜ਼ਹਿਰ, ਪਾਓ ਸੀਵਰੇਜ ਦੇ ਵਿੱਚ ਪਾਣੀ, ਪਾਓ ਗੰਦੇ ਨਾਲੇ 'ਚ ਪਾਣੀ, ਭੇਜੋ ਜ਼ਹਿਰ, ਕੈਮੀਕਲ ਛੱਡੋ, ਤੇ ਕੋਈ ਨਹੀਂ ਪੁੱਛਣ ਵਾਲਾ, ਕਿਉਂਕਿ ਕਲੀਨ ਚਿੱਟ ਲੈਣੀ ਆਉਂਦੀ ਅਗਲੇ ਨੂੰ। ਜਿਹੜੇ ਵਿਭਾਗ ਨੇ ਚੈੱਕ ਕਰਨਾ ਉਹੀ ਤਾਂ ਸਰਟੀਫਿਕੇਟ ਦਿੰਦਾ ਕਿ ਹਾਂ ਇਹਨਾਂ, ਜਦੋਂ ਕਿ 80% 90% ਫੈਕਟਰੀਆਂ ਕੋਲ ਨੋਰਮ ਪੂਰੇ ਨਹੀਂ ਹੁੰਦੇ, ਉਹ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਿਯਮ ਵੀ ਪੂਰੇ ਨਹੀਂ ਕਰਦੇ, ਉਹ ਟ੍ਰੀਟਮੈਂਟ ਪਲਾਂਟ ਵੀ ਨਹੀਂ ਲਾਉਂਦੇ, ਪਰ ਕਲੀਨ ਚਿੱਟ ਮਿਲ ਜਾਂਦੀ। ਹੁਣ ਲੁਧਿਆਣੇ ਦੇ ਵਿੱਚ ਲੋਕਾਂ ਦੀ ਜਾਨ ਵੀ ਗਈ, ਲੋਕ ਬਿਮਾਰ ਵੀ ਹੋਏ, ਮਾਲੀ ਨੁਕਸਾਨ ਵੀ ਹੋਇਆ। ਕਹਿੰਦੇ ਨਹੀਂ ਜੀ ਉਹ ਸੀਵਰੇਜ ਦੇ ਵਿੱਚੋਂ ਪਾਈਪ ਨਹੀਂ ਲੱਗੀ ਸੀ, ਇਸ ਲਈ ਉਹ ਗੈਸ ਬਣ ਗਈ ਸੀਵਰੇਜ ਦੀ, ਉਹਦੇ ਨਾਲ ਹੋ ਗਿਆ ਨੁਕਸਾਨ। ਤੇ ਉਹ ਪਾਈਪ ਤਾਂ ਸਾਲਾਂ ਤੋਂ ਨਹੀਂ ਲੱਗੀ, ਨੁਕਸਾਨ ਅਚਾਨਕ ਹੁਣੇ ਕਿਉਂ ਹੋਇਆ? ਤੇ ਉਹਦੇ ਲਈ ਜਿਹੜੀਆਂ ਫੈਕਟਰੀਆਂ ਸਵਾਲਾਂ ਦੇ ਘੇਰੇ 'ਚ ਆਈਆਂ ਸੀ, ਉਹਨਾਂ ਨੂੰ ਉੱਥੇ ਦੇ DC ਨੇ ਕਲੀਨ ਚਿੱਟ ਦਿੱਤੀ ਕਿ ਜਾਂਚ 'ਚ ਆਇਆ ਜੀ ਕਿ ਨਹੀਂ, ਫੈਕਟਰੀਆਂ ਦਾ ਕੋਈ ਰੋਲ ਨਹੀਂ।
ਉਹ ਤੋਂ ਬਾਅਦ ਅਜੇ ਉਹ ਮਾਮਲਾ ਠੰਡਾ ਵੀ ਨਹੀਂ ਪਿਆ ਸੀ, ਨਿਬੜਿਆ ਵੀ ਨਹੀਂ ਸੀ ਕਿ ਅਚਾਨਕ ਨੰਗਲ ਵਾਲਾ ਕਾਂਡ ਸਾਹਮਣੇ ਆਇਆ। ਨੰਗਲ ਦੇ ਵਿੱਚ 2 ਫੈਕਟਰੀਆਂ ਨਾਲੋਂ ਨਾਲ ਨੇ, NFL ਤੇ PACL। ਇਹ ਦੋਵੇਂ ਫੈਕਟਰੀਆਂ ਦੀਆਂ ਚਿਮਨੀਆਂ, ਦੋਵੇਂ ਫੈਕਟਰੀਆਂ ਦੀਆਂ ਗੈਸਾਂ, ਦੋਵੇਂ ਫੈਕਟਰੀਆਂ ਦੇ ਕੰਮ ਉਹ ਸਾਰਿਆਂ ਨੂੰ ਪਤਾ ਕਿ ਉੱਥੇ ਚੱਲਦੇ ਨੇ। ਪਰ ਉਹਦੇ ਬਾਵਜੂਦ ਵੀ ਕਦੇ ਕਿਸੇ ਨੇ ਉਹੀ ਜੀ ਕੋਸ਼ਿਸ਼ ਨਹੀਂ ਕੀਤੀ, ਠੀਕ ਹੈ ਜੀ ਦਾਇਰੇ ਤੋਂ ਬਾਹਰ ਹੈ ਜੀ, ਹਵਾ 'ਚ ਘੁਲ ਜਾਂਦਾ ਹੈ ਜੀ, ਉੱਪਰ ਚਲੀ ਜਾਂਦੀ ਹੈ ਜੀ, ਚੱਲੀ ਜਾਣ ਦਿਓ ਜੀ, ਕੋਈ ਚੱਕਰ ਨਹੀਂ। ਪਰ ਉਹਦੇ ਨੇੜੇ ਹੀ ਐਨ ਸਕੂਲ ਖੁੱਲ ਗਿਆ। ਹੁਣ ਸਕੂਲ ਚੱਲ ਰਿਹਾ, ਸਕੂਲ ਦੀ 4ਥੀ ਮੰਜ਼ਲ ਦੇ ਉੱਤੇ ਜਵਾਕਾਂ ਨੂੰ ਦਿੱਕਤ ਮਹਿਸੂਸ ਹੋਈ। 27 ਦੇ ਕਰੀਬ ਜਵਾਕ ਜ਼ਹਿਰੀਲੀ ਗੈਸ ਦੀ ਪਕੜ 'ਚ ਆ ਗਏ। ਇੱਥੋਂ ਤੱਕ ਕਿ ਅਧਿਆਪਕ ਵੀ ਉਹਦੀ ਪਕੜ 'ਚ ਆ ਗਏ ਹੈ। ਉਹ ਚਾਹੇ ਉਹ ਗੈਸ ਉਨੀ ਉਚਾਈ ਤੋਂ ਉੱਪਰ ਨਹੀਂ ਗਈ ਜਾਂ ਉਨੀ ਉਚਾਈ ਤੇ ਆ ਗਈ, ਹੇਠਲੇ ਬੱਚਿਆਂ ਨੂੰ ਬਚਾਅ ਹੋ ਗਿਆ ਹੈ। ਤੇ ਉਹ 27 ਬੱਚੇ ਉਲਟੀਆਂ ਨਾਲ, ਢਿੱਡ ਦੁਖਣ ਨਾਲ, ਅੱਖਾਂ ਕਾਰਨ ਉਹਨਾਂ ਨੂੰ ਦਿੱਕਤ ਇੰਨੀ ਵਧੀ ਕਿ ਹਸਪਤਾਲ ਲਿਜਾਣੇ ਪੈ ਗਏ, ਜਿਨ੍ਹਾਂ 'ਚੋਂ 2-3 ਜਵਾਕ ਤਾਂ PGI ਚੰਡੀਗੜ੍ਹ ਲਿਆਉਣੇ ਪੈ ਗਏ। ਤੇ ਉਧਰ ਜੀ ਵੱਖ-ਵੱਖ ਵਿਭਾਗ ਆ ਗਏ ਜਦ ਜਾਂਚ ਲਈ। ਪ੍ਰਸ਼ਾਸਨ ਨੇ ਆਪਣੀਆਂ ਟੀਮਾਂ ਝੋਂਕਤੀਆਂ, ਸਰਕਾਰ ਨੇ ਆਪਣੇ ਨੁਮਾਇੰਦੇ ਲਾਤੇ, ਹੈ ਨਾ, ਸਿਹਤ ਵਿਭਾਗ ਨੇ ਆਪਣੀਆਂ ਟੀਮਾਂ ਲਾਤੀਆਂ, ਹੈ, ਜਾਂਚ ਲੈਬੋਰਟਰੀ ਵਾਲੀਆਂ ਆਪਣੀਆਂ ਆ ਗਈਆਂ। ਸੋ ਸਾਰਾ ਕੁਝ ਜਾਂਚ ਪੜਤਾਲ, ਸੈਂਪਲ ਲੈ ਲਏ ਜੀ, ਸਾਰਾ ਕੁਝ ਹੋ ਗਿਆ ਜੀ। ਪਹਿਲਾਂ ਇਹ ਰੌਲਾ ਪਈ ਗਿਆ ਕਿ PCL ਵਾਲੇ ਕਹਿਣ ਸਾਡੀ ਨਹੀਂ ਜੀ, NFL ਦੀ ਗੈਸ ਹੈ, NFL ਵਾਲੇ ਕਹਿਣ ਸਾਡੀ ਨਹੀਂ ਜੀ, ਉਹਦੀ ਹੈ। ਸਰਕਾਰਾਂ ਦੋਵੇਂ ਫੈਕਟਰੀਆਂ ਦਾ ਨਾਂ ਲੈਣ ਤੋਂ ਬਚਣ। ਹੁਣ ਪਤਾ ਨਹੀਂ ਕਿਉਂ ਸਵਾਲਾਂ ਦੇ ਘੇਰੇ 'ਚ ਲੈਣ ਤੋਂ ਸਵਾਲ ਆਉਂਦਾ। ਤੇ ਫਿਰ ਹੁਣ ਆਖਰ DC ਸਾਹਿਬ ਨੇ ਰਿਪੋਰਟ ਦਿੱਤੀ ਹੈ ਕਿ ਮੁੱਢਲੀਆਂ ਰਿਪੋਰਟਾਂ ਜਿਹੜੀਆਂ ਆਈਆਂ ਜੀ, ਉਹਦੇ ਵਿੱਚ ਇਹਨਾਂ ਦੋਵਾਂ ਫੈਕਟਰੀਆਂ ਦੀ ਗੈਸ ਲੀਕ ਨਹੀਂ ਪਾਈ ਗਈ। ਇਹਨਾਂ ਦੇ ਕਿਸੇ ਪਾਣੀ 'ਚ ਕੋਈ ਕੈਮੀਕਲ ਨਹੀਂ ਪਾਇਆ ਗਿਆ, ਇਹਨਾਂ ਦਾ ਕੋਈ ਵੀ ਤੱਤ ਹੈ ਜਾਂ ਨਹੀਂ ਪਾਇਆ ਗਿਆ। ਨਾ ਇਹਨਾਂ ਦੇ ਪਾਣੀ ਗਲਤ ਨਿਕਲਿਆ, ਨਾ ਇਹਨਾਂ ਦੀ ਹਵਾ ਜ਼ਹਿਰੀ ਨਿਕਲੀ, ਨਾ ਇਹਨਾਂ ਦੇ ਖੇਤਰ 'ਚ ਆਲੇ ਦੁਆਲੇ ਇਹਨਾਂ ਦੇ ਦਾਇਰੇ 'ਚੋਂ ਜ਼ਹਿਰ ਨਿਕਲੀ ਜਾਂ ਗੈਸ ਨਿਕਲੀ। ਇਸ ਲਈ ਜੀ ਇਹ ਫੈਕਟਰੀਆਂ ਬਰੀ ਨੇ। ਜੇ ਫੈਕਟਰੀਆਂ ਬਰੀ ਨੇ ਤਾਂ ਫਿਰ ਕੀ ਸਕੂਲ 'ਚ ਕੈਮੀਕਲ ਬਣਦਾ? ਕੀ ਸਕੂਲ ਜ਼ਹਿਰ ਛੱਡਦਾ? ਕੀ ਸਕੂਲ ਦੇ ਵਿੱਚੋਂ ਗੈਸਾਂ ਨਿਕਲਦੀਆਂ? ਕੀ ਆਲੇ ਦੁਆਲੇ ਕੁਝ ਹੋਰ ਹੈਗਾ ਇਹੋ ਜਿਹਾ? ਕੀ ਕਾਰਨ ਹੈ? ਫਿਰ ਇਹਦੀ ਜਾਂਚ ਲਈ ਅੱਗੇ ਕਦੋਂ ਵਧਣਾ ਜੀ? ਲੁਧਿਆਣੇ ਦੇ ਮਾਮਲੇ 'ਚ ਤੁਸੀਂ ਜਾਂਚ ਬੰਦ ਕਰਕੇ ਕਹਿਤਾ ਜੀ ਖਤਮ, ਇਹ ਨਹੀਂ ਹੈਗਾ। ਫਿਰ ਗੈਸ ਆਈ ਕਿੱਥੋਂ? ਕੌਣ ਛੱਡਦਾ ਹੈ? ਜਦੋਂ ਕਿ ਸਾਫ਼ ਪਤਾ ਹੈ ਕਿ ਲੁਧਿਆਣੇ ਖੇਤਰ ਦੇ ਵਿੱਚ ਰਾਤ ਨੂੰ 11 ਵਜੇ ਤੋਂ ਬਾਅਦ ਸਵੇਰ ਦੇ 3-4 ਵਜੇ ਤੱਕ ਕੈਮੀਕਲ, ਭਾਰੀਆਂ ਧਾਤਾਂ, ਹੈ, ਡਾਈ ਇੰਡਸਟਰੀ, ਉਹ ਸਾਰਾ ਜ਼ਹਿਰੀ ਕੈਮੀਕਲ ਸੀਵਰੇਜ 'ਚ ਛੱਡਿਆ ਜਾਂਦਾ। ਜਿੱਥੋਂ ਸਤਲੁਜ ਚੱਲਦਾ ਨੰਗਲ ਖੇਤਰ 'ਚ, ਕਿਤੇ ਇੱਥੇ ਵੀ ਤਾਂ ਨਹੀਂ ਇਹ ਖੇਲ ਹੁੰਦਾ। ਇੱਥੋਂ ਲੈ ਕੇ ਮੋਗੇ ਤੱਕ ਵੀ ਹੁਣ ਇਹ ਖੇਲ ਤਾਂ ਨਹੀਂ ਹੋਣ ਲੱਗਿਆ। ਸਤਲੁਜ ਸਾਡਾ ਜਿਹੜਾ ਬਰਬਾਦ ਹੁੰਦਾ ਜਾ ਰਿਹਾ, ਇੱਥੋਂ ਵੀ ਜ਼ਹਿਰਾਂ ਨਿਕਲਣ ਲੱਗੀਆਂ। ਇਹਦਾ ਮਤਲਬ ਇਹ ਤਾਂ ਨਹੀਂ ਗਾ ਕਿਤੇ ਇਹ ਫੈਕਟਰੀਆਂ ਵੀ ਕੁਛ ਉਹ ਕਰਦੀਆਂ। ਕੀ ਉਹਨਾਂ ਨੂੰ ਕੋਈ ਰਾਜਨੀਤਿਕ ਧਿਰ ਬਚਾ ਰਹੀ ਹੈ, ਕੋਈ ਨੁਮਾਇੰਦਾ ਬਚਾ ਰਿਹਾ, ਕੋਈ ਸਾਰੀਆਂ ਪਾਰਟੀਆਂ ਉਸ ਤੇ ਲੱਗੀਆਂ? ਕਿਉਂਕਿ ਸਾਰਿਆਂ ਨੂੰ ਕੁਛ ਸੇਵਾ ਪਾਣੀ ਹੁੰਦੀ ਹੈ। ਕੌਣ ਹੈ ਇਹਦੇ ਪਿੱਛੇ? ਕੀ ਫੈਕਟਰੀਆਂ ਸੱਚਮੁੱਚ ਬੇਦਾਗ ਨੇ? ਜੇਕਰ ਪੋਲਿਊਸ਼ਨ ਕੰਟਰੋਲ ਬੋਰਡ ਕਲੀਨ ਚਿੱਟ ਦੇ ਰਿਹਾ ਤਾਂ ਮੰਨਣਾ ਪਊਗਾ ਕਿ ਭਾਈ ਉਹਨਾਂ ਦਾ ਕੰਮ ਇਹੀ ਹੈ, ਉਹਨਾਂ ਨੂੰ ਜਾਂਚ ਆਉਂਦੀ ਹੈ, ਤੁਹਾਨੂੰ ਸਾਨੂੰ ਥੋੜਾ ਆਉਂਦੀ ਹੈ। ਸੋ ਇਸ ਲਈ ਪੋਲਿਊਸ਼ਨ ਕੰਟਰੋਲ ਬੋਰਡ ਕੀ ਇਹੋ ਜਿਹੀਆਂ ਧਿਰਾਂ ਨੂੰ, ਸਵਾਰਥੀ ਧਿਰਾਂ ਨੂੰ, ਲਾਲਚੀ ਧਿਰਾਂ ਨੂੰ, ਦੇਸ਼ ਵਿਰੋਧੀ ਧੰਦਾ ਕਰਨ ਵਾਲੇ ਕਾਰੋਬਾਰੀਆਂ ਨੂੰ ਬਚਾਉਣ ਲਈ ਹੈ, ਜਾਂ ਪੋਲਿਊਸ਼ਨ ਨੂੰ ਕੰਟਰੋਲ ਕਰਨ ਲਈ ਹੈ? ਸੋ ਜਾਂ ਉਹ ਇਹੋ ਜਿਹੀਆਂ ਰਿਪੋਰਟਾਂ ਨੂੰ ਕੰਟਰੋਲ ਕਰਨ ਲਈ ਹੈ ਜਿਹੜੀਆਂ ਮਤਲਬ ਕਿ ਸਾਹਮਣੇ ਆਉਣ ਨਾਲ ਸੱਚ ਉਜਾਗਰ ਹੁੰਦਾ। ਸੋ ਇਸ ਲਈ ਬਿਲਕੁਲ ਜੀ ਲੁਧਿਆਣੇ ਤੋਂ ਬਾਅਦ ਮਤਲਬ ਕਿ ਨੰਗਲ ਦੇ ਵਿੱਚ ਵੀ ਫੈਕਟਰੀਆਂ ਨੂੰ ਕਲੀਨ ਚਿੱਟ ਮਿਲ ਗਈ ਹੈ। ਪਰ ਗੈਸ ਦਾ ਪਤਾ ਨਹੀਂ, ਹਵਾ 'ਚ ਜ਼ਹਿਰ ਕਿੱਥੋਂ ਆਈ ਪਤਾ ਨਹੀਂ, ਉਹ ਕੈਮੀਕਲ ਕਿੱਥੋਂ ਆਏ ਉਹ ਪਤਾ ਨਹੀਂ। ਸੋ ਜੀ ਫੈਕਟਰੀਆਂ ਕਲੀਨ ਚਿੱਟ ਬਿਲਕੁਲ ਜੀ, ਕਲੀਨ ਹੀ ਕਰਤੀਆਂ ਰਾਤੋਂ ਰਾਤ। ਤੇ ਅੱਗੇ ਗੱਲ ਕਰਦੇ ਹਾਂ ਕਿ ਜੋਬਾਂ ਤੇ ਮਿਲਦੀਆਂ ਨਹੀਂ, ਪਰ ਜਿਹੜੀਆਂ ਜੋਬਾਂ ਮਿਲੀਆਂ ਹੋਈਆਂ ਔਰਤਾਂ ਨੂੰ 88% ਔਰਤਾਂ ਮਾਨਸਿਕ ਦਬਾਅ ਦੇ ਥੱਲੇ। ਬਿਲਕੁਲ। ਇੱਕ ਨਾ ਭਾਰਤ ਦੇ ਵੱਡੇ ਮੀਡੀਆ ਅਦਾਰੇ ਦਾ ਇੱਕ ਸਰਵੇ ਮੈਂ ਸਟੱਡੀ ਕਰ ਰਿਹਾ ਸੀ। ਉਸ ਸਰਵੇ ਦੇ ਹਵਾਲੇ ਨਾਲ ਇਹ ਰਿਪੋਰਟ ਹੈ ਜੀ ਉਸ ਮੀਡੀਆ ਦੀ। ਉਹ ਕਹਿੰਦੇ ਕਿ ਅਸੀਂ ਮਤਲਬ ਕਿ ਭਾਰਤ ਅਸੀਂ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀਆਂ ਹਜ਼ਾਰਾਂ ਬੀਬੀਆਂ ਤੇ ਸਰਵੇ ਕੀਤਾ। ਉਹ ਕਹਿੰਦੇ ਜੀ ਭਾਰਤ ਸਣੇ 10 ਦੇਸ਼ਾਂ ਦੀਆਂ 5000 ਕੰਮਕਾਜੀ ਬੀਬੀਆਂ ਤੇ ਅਸੀਂ ਸਰਵੇ ਕੀਤਾ, ਜਿਹਦੇ ਵਿੱਚੋਂ ਇਹ ਤੱਥ ਨਿਕਲ ਕੇ ਆਏ ਕਿ 40% ਬੀਬੀਆਂ ਉਹ ਨੇ ਜਿਨ੍ਹਾਂ ਨੂੰ ਆਪਣੇ ਘਰ ਵਾਲੇ ਦੀ ਨੌਕਰੀ ਕਰਕੇ ਆਪਣੇ ਕੈਰੀਅਰ ਨਾਲ ਸਮਝੌਤਾ ਕਰਨਾ ਪਿਆ, ਤੇ 88% ਕੰਮਕਾਜੀ ਬੀਬੀਆਂ ਉਹ ਨੇ ਜਿਹੜੀਆਂ ਕਹਿੰਦੀਆਂ ਕਿ ਅਸੀਂ ਇਸ ਸਥਿਤੀ 'ਚ ਮਾਨਸਿਕ ਦਬਾਅ 'ਚੋਂ ਲੰਘ ਰਹੀਆਂ ਕਿ ਸਾਡੇ ਤੇ ਸਰਕਾਰੀ ਨੌਕਰੀ ਦਾ, ਪ੍ਰਾਈਵੇਟ ਨੌਕਰੀ ਦਾ, ਆਪਣੇ ਕੰਮ ਦਾ, ਆਪਣੀ ਡਿਊਟੀ ਦਾ ਪੂਰਾ ਬੋਝ ਆ, ਤੇ ਉਨਾ ਹੀ ਬੋਝ ਸਾਡਾ ਘਰ ਦੇ ਕੰਮ ਦਾ ਵੀ ਆ। ਮਤਲਬ ਇਹ ਮੰਨਿਆ ਜਾਂਦਾ ਕਿ ਅਸੀਂ ਦਫ਼ਤਰ ਵੀ ਪੂਰਾ ਕਰੀਏ ਤੇ ਘਰੇ ਆ ਕੇ ਵੀ ਪੂਰਾ ਕਰੀਏ, ਕਿ ਸਾਡੀ ਇਹ ਸਥਿਤੀ ਨੂੰ ਸਾਡੇ ਘਰ ਦੇ ਵੀ ਨਹੀਂ ਸਮਝਦੇ, ਸਾਡੇ ਪਰਿਵਾਰ ਦੇ ਮੈਂਬਰ ਵੀ ਨਹੀਂ ਸਮਝਦੇ, ਸਾਡੇ ਘਰ ਵਾਲੇ ਵੀ ਨਹੀਂ ਸਮਝਦੇ। ਇਸ ਲਈ ਕਹਿੰਦੇ ਕਿ ਇਹ ਸਥਿਤੀ ਜੋ ਸਭ ਤੋਂ 88% ਬੀਬੀਆਂ ਨੇ ਮੰਨਿਆ ਜਿਹੜੀਆਂ ਨੌਕਰੀ ਕਰਦੀਆਂ, ਕਿ ਹਾਂ ਅਸੀਂ ਦੋਹਰੇ ਮਾਨਸਿਕ ਦਬਾਅ ਹੇਠੋਂ ਲੰਘਦੇ ਹਾਂ, ਕਿ ਸਾਡੇ ਤੇ ਦੋਹਰੇ ਪਾਸੇ ਦਬਾਅ ਹੁੰਦਾ। ਮੇਰੇ ਕੋਲ ਅੰਕੜੇ ਪਿਆ ਜੀ ਕੁਛ। ਉਹ ਕਹਿੰਦੇ 46% ਨੌਕਰੀਆਂ ਦੇ ਬਾਵਜੂਦ ਵੀ ਬੱਚਿਆਂ ਦਾ ਜੀਮਾ ਸਿਰਫ ਉਹਨਾਂ ਦੇ ਉੱਤੇ ਹੁੰਦਾ।
46% ਤੋਂ ਇਲਾਵਾ ਜਿਹੜੀਆਂ ਬਾਕੀ ਨੇ ਮਤਲਬ 54% ਉਹਨਾਂ 'ਚੋਂ ਕੁਝ ਪਰਿਵਾਰਕ ਜੀਅ ਉਹਨਾਂ ਦਾ ਹੱਥ ਵਟਾਉਂਦੇ ਆ। ਕੁਝ ਦੇ ਵਿੱਚ ਉਹਨਾਂ ਨੂੰ ਬਕਾਇਦਾ ਮਤਲਬ ਕਿ ਕੋਈ ਮਾਈ ਮਿਲ ਗਈ, ਕੋਈ ਨਾਲ ਸਹਾਇਕ ਮਿਲ ਗਿਆ ਹੈਂ, ਜਾਂ ਉਹਨਾਂ ਦੇ ਘਰ ਵਾਲੇ ਬਰਾਬਰ ਹੱਥ ਵਟਾਉਂਦੇ ਆ। ਨਹੀਂ, 46% ਔਰਤਾਂ ਕੰਮਕਾਜੀ ਉਹ ਨੇ ਜਿਹੜੀਆਂ ਕਹਿੰਦੀਆਂ ਕਿ ਨੌਕਰੀ ਵੀ, ਘਰ ਵੀ ਤੇ ਜਵਾਕ ਪਾਲਣਾ ਵੀ ਸਿਰਫ ਸਾਡੀ ਜ਼ਿੰਮੇਵਾਰੀ ਆ। 11% ਬੀਬੀਆਂ ਉਹ ਨੇ ਜਿਹੜੀਆਂ ਕਹਿੰਦੀਆਂ ਕਿ ਘਰ 'ਚ ਵੱਧ ਆਮਦਨ ਅਸੀਂ ਲਿਆਉਣੀ ਆ, ਘਰ ਦੇ ਵਿੱਚ ਸਭ ਤੋਂ ਵੱਧ ਕਮਾਊ ਅਸੀਂ ਆ, ਪਰ ਉਹਦੇ ਬਾਵਜੂਦ ਵੀ ਸਾਰੇ ਕੰਮ ਦਾ ਬੋਝ ਵੀ ਸਾਡੇ ਤੇ ਨਹੀਂ ਆ। ਸਾਨੂੰ ਸਮਝਿਆ ਨਹੀਂ ਜਾਂਦਾ ਕਿ ਅਸੀਂ ਨੌਕਰੀ ਕਰਕੇ ਆਏ ਆ। ਜਦੋਂ ਕੋਈ ਬੰਦਾ ਆਵੇ ਤਾਂ ਕਹਿੰਦੇ ਉਹਦੇ ਲਈ ਆਰਾਮ ਦੀ ਵੀ ਲੋੜ ਆ, ਉਹਦੇ ਲਈ ਪਾਣੀ ਦੀ ਵੀ ਲੋੜ ਆ, ਉਹਦੇ ਲਈ ਰੋਟੀ ਪਾਣੀ ਦੀ ਵੀ ਲੋੜ ਆ, ਉਹਦੇ ਲਈ ਮੰਜੇ ਦੀ ਵੀ ਲੋੜ ਆ, ਬੀਬੀਆਂ ਲਈ ਨਹੀਂ ਆ। ਸੋ ਇਸ ਤਰ੍ਹਾਂ ਇਹ ਸਰਵੇ ਕਹਿੰਦੇ 40% ਨੇ ਕਿਹਾ ਕਿ ਉਹਨਾਂ ਨੇ ਆਪਣੇ ਪਾਰਟਨਰ ਦੇ, ਆਪਣੇ ਲਾਈਫ ਪਾਰਟਨਰ ਦੇ, ਆਪਣੇ ਜੀਵਨ ਸਾਥੀ ਦੇ ਕੈਰੀਅਰ ਦੇ ਲਈ ਆਪਣਾ ਕੈਰੀਅਰ ਦਾਅ ਤੇ ਲਾਤਾ। ਕਈਆਂ ਨੇ ਬੁਲੰਦੀ ਤੇ ਜਾ ਕੇ ਛੱਡਣਾ ਪਿਆ, ਕਈਆਂ ਨੇ ਨੌਕਰੀ ਜੁਆਇਨ ਕਰਨ ਤੇ ਛੱਡਤਾ, ਕਈਆਂ ਨਾਲ ਪੜ੍ਹਾਈ ਕਰਨ ਤੋਂ ਬਾਅਦ ਵਿਆਹ ਹੀ ਇਸੇ ਸ਼ਰਤ ਤੇ ਹੋਇਆ, ਕਹਿੰਦਾ ਨੌਕਰੀ ਨਹੀਂ ਕਰਾਉਣੀ ਤਾਂ ਘਰ ਸਾਂਭਣਾ ਪੈਣਾ। ਸੋ 40% ਔਰਤਾਂ ਨੂੰ ਆਪਣੇ ਕੈਰੀਅਰ ਨਾਲ ਆਪਣੇ ਸਿਰਫ ਘਰ ਵਾਲੇ ਕਰਕੇ ਸਮਝੌਤਾ ਕਰਨਾ ਪਿਆ। ਇਹ ਸਰਵੇ ਬੜੇ 97% ਕਹਿੰਦੇ ਬੀਬੀਆਂ ਮੰਨਦੀਆਂ ਨੇ ਕਿ ਕੰਮ ਦੇ ਘੰਟਿਆਂ ਦੇ ਵਿੱਚ ਛੂਟ ਮੰਗੋ ਤਾਂ ਪ੍ਰਮੋਸ਼ਨ ਨਹੀਂ ਹੁੰਦੀ। ਉਹ ਕਹਿੰਦੀਆਂ ਜੀ ਅਸੀਂ ਕਹੀਏ ਕਿ ਸਾਡਾ ਟਾਈਮ ਐਡਜਸਟ ਕਰ ਦਿਓ ਜੀ, ਸਵੇਰੇ 1 ਘੰਟਾ ਚਾਹੇ ਸਾਡਾ ਘਟਾ ਦਿਓ, ਸ਼ਾਮ ਨੂੰ ਵਧਾ ਲਓ ਜਾਂ ਐਡਜਸਟਮੈਂਟ ਕਰ ਲਓ, ਜਾਂ ਸਾਨੂੰ 6 ਘੰਟੇ ਦੀ ਜੌਬ ਦੇ ਦਿਓ। ਕਹਿੰਦੇ ਫਿਰ ਉਹਦੇ ਵਿੱਚ ਸਾਨੂੰ ਪ੍ਰਮੋਸ਼ਨ 'ਚ ਨਹੀਂ ਪਾਇਆ ਜਾਂਦਾ, ਸਾਨੂੰ ਉਸ ਕੈਟਾਗਰੀ 'ਚ ਨਹੀਂ ਪਾਇਆ ਜਾਂਦਾ, ਫਿਰ ਸਾਨੂੰ ਉਹਨੇ ਤੇ ਲਟਕਾ ਕੇ ਘੱਟ ਤਨਖਾਹ ਦੇ ਉੱਤੇ ਸਾਡੇ ਨਾਲ ਸਮਝੌਤਾ ਕੀਤਾ ਜਾਂਦਾ, ਸਾਡੀ ਇਸ ਮਜਬੂਰੀ ਦਾ ਵੀ ਫਾਇਦਾ ਉਠਾਇਆ ਜਾਂਦਾ। ਇੱਥੋਂ ਤੱਕ ਕਿ 51% ਜਿਹੜੀਆਂ ਕੰਮਕਾਜੀ ਬੀਬੀਆਂ ਨੇ ਹਨਾ, ਉਹਨਾਂ ਦਾ ਮੰਨਣਾ ਹੈ ਕਿ ਅਸੀਂ ਇੱਕ ਤੀਰਾ ਮਾਨਸਿਕ ਦਬਾਅ ਵੀ ਚੱਲਦੀਆਂ, ਇੱਕ ਕੰਮ ਦਾ ਦਬਾਅ ਦਫ਼ਤਰ ਦਾ, ਇੱਕ ਘਰ ਦਾ, ਇੱਕ ਸਰੀਰਕ ਸ਼ੋਸ਼ਣ ਦਾ। ਸੋ ਇਸ ਤਰ੍ਹਾਂ ਦੇ ਦਬਾਅ ਚੋਂ ਵੀ ਜ਼ਿਆਦਾਤਰ ਲੰਘਣਾ ਪੈਂਦਾ। ਬੇਸ਼ੱਕ ਕਹਿੰਦੇ ਉਹਦੇ ਵਿੱਚ ਲਗਾਤਾਰ ਹੁਣ ਕਮੀ ਆ ਰਹੀ ਆ, ਲੋਕ ਇਸ ਪ੍ਰਤੀ ਜਾਗਰੂਕ ਹੋ ਰਹੇ ਨੇ, ਜਾਂ ਕੁੜੀਆਂ ਇਸ ਪ੍ਰਤੀ ਆਵਾਜ਼ ਉਠਾਉਣ ਲੱਗੀਆਂ ਨੇ, ਔਰਤਾਂ ਆਵਾਜ਼ ਉਠਾਉਣ ਲੱਗ, ਪਰ ਕਈ ਥਾਂ ਘਰੇਲੂ ਸਥਿਤੀਆਂ, ਆਰਥਿਕ ਮਜਬੂਰੀਆਂ, ਕੱਲੀਕਾਰੀ ਔਰਤ ਕੰਮ ਕਰਨ ਵਾਲੀ ਉਹ ਸਾਰੇ ਕਾਰਨ ਬਣਦੇ ਨੇ, ਜਿਹਦਾ ਫਿਰ ਮਜਬੂਰੀ ਚੱਕਦੇ ਨੇ ਮਤਲਬ ਕਿ ਉਹ ਕੰਮਕਾਜ ਵਾਲੇ ਅੱਡੇ ਦੇ ਉੱਤੇ, ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਨਾਲ ਦੇ ਸਾਥੀ ਜਾਂ ਮਾਲਕ ਜਾਂ ਬੌਸ, ਇਸ ਸਥਿਤੀ ਚੋਂ ਵੀ ਲੰਘਣਾ ਪੈਂਦਾ। ਤੇ 41% ਬੀਬੀਆਂ ਨੇ ਇਹ ਵੀ ਮੰਨਿਆ ਕਿ ਕਹਿਣ ਨੂੰ ਦੁਨੀਆ ਬਹੁਤ ਤਰੱਕੀ ਕਰ ਗਈ, ਪਰ ਅਜੇ ਵੀ ਸਾਨੂੰ ਇਹ ਮਤਲਬ ਕਿ ਦੱਸ ਕੇ ਛੁੱਟੀ ਲੈਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ, ਇਸ ਲਈ ਸਾਨੂੰ ਕੋਈ ਬਹਾਨਾ ਲਾਉਣਾ ਪੈਂਦਾ। ਹਾਂ, ਕਿ ਅਸੀਂ ਇਹ ਨਹੀਂ ਦੱਸ ਸਕਦੇ ਕਿ ਅਸੀਂ ਉਸ ਜਿਹੜਾ ਮਤਲਬ ਕਿ ਦੁਨੀਆ ਦੇ ਵਿੱਚ ਜਨਮ ਦੇਣ ਵਾਲਾ ਪ੍ਰੋਸੈਸ ਹੈ, ਉਸ ਦੌਰ ਦੇ ਵਿੱਚੋਂ ਅਸੀਂ ਜਦੋਂ ਪੀਰੀਅਡ ਵਾਲੇ ਦੌਰ ਚੋਂ ਲੰਘਦੀਆਂ ਏ, ਤਾਂ ਸਾਨੂੰ ਉਸ ਦੇ ਨਾਂ ਤੇ ਵੀ ਛੁੱਟੀ ਨਹੀਂ ਮਿਲਦੀ, ਤਾਂ ਸਾਨੂੰ ਉਹ ਦੱਸਣ ਦੇ ਵਿੱਚ ਵੀ ਅਜੇ ਵੀ ਮਤਲਬ ਕਿ ਸਾਡਾ ਮਜ਼ਾਕ ਉਡਾਇਆ ਜਾਂਦਾ ਕਈ ਵਾਰ, ਇਸ ਲਈ ਅਸੀਂ ਉਹ ਦੱਸ ਕੇ ਵੀ ਛੁੱਟੀ ਨਹੀਂ ਲੈ ਸਕਦੀਆਂ ਕਿ ਹਾਂ ਭਾਈ ਸਾਡੇ ਪੀਰੀਅਡ ਦੇ ਦਿਨ ਨੇ, ਸਾਨੂੰ 2 ਦਿਨ ਆਰਾਮ ਚਾਹੀਦਾ। ਸੋ ਇਹ ਇੱਕ ਨਵੇਕਲੇ ਤਰ੍ਹਾਂ ਦਾ ਸਰਵੇ ਸਾਹਮਣੇ ਆਇਆ ਕਿ ਕੰਮਕਾਜੀ 88% ਔਰਤਾਂ ਦੋਹਰੇ ਦਬਾਅ ਚੋਂ ਲੰਘਦੀਆਂ ਨੇ, 51% ਔਰਤਾਂ ਤੀਹਰੇ ਦਬਾਅ ਚੋਂ ਲੰਘਦੀਆਂ ਨੇ, ਤੇ 40 ਤੋਂ ਵੱਧ ਬੀਬੀਆਂ, 40% ਬੀਬੀਆਂ, ਕੰਮਕਾਜ ਵਾਲੀਆਂ ਬੀਬੀਆਂ ਨੂੰ ਆਪਣੇ ਪਤੀ ਦੀ ਨੌਕਰੀ ਪਿੱਛੇ ਆਪਣੇ ਆਪ ਦੇ ਕੈਰੀਅਰ ਨਾਲ ਸਮਝੌਤਾ ਕਰਨਾ ਪੈਂਦਾ, ਔਰ 11% ਬੀਬੀਆਂ ਉਹ ਨੇ ਜਿਹੜੀਆਂ ਵੱਧ ਕਮਾ ਕੇ ਵੀ ਤੀਹਰੇ ਦਬਾਅ ਹੇਠ ਚੱਲ ਰਹੀਆਂ ਨੇ ਜੀ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰਨਾਟਕਾ ਦੀ ਕਰ ਲਈਏ, ਕਾਂਗਰਸ ਨੇ ਘੜੇ ਤੋਂ ਕੋਲਾ ਚੱਕਿਆ ਕਿ ਨਹੀਂ ਹਜੇ? ਨਹੀਂ, ਲਗਭਗ ਕੌਲਾ ਚੱਕ ਹੋ ਗਿਆ, ਦੋਏ ਲੀਡਰਾਂ ਦੇ ਵਿੱਚ ਲਗਭਗ ਸਹਿਮਤੀ ਬਣ ਗਈ ਆ, ਉਹਦੇ ਵਿੱਚ ਤਾਲਮੇਲ ਬਣ ਗਿਆ, ਤੇ ਅੱਜ ਐਮਐਲਏ ਦੀ ਮੀਟਿੰਗ ਬੁਲਾ ਕੇ ਉਹਦੇ ਵਿੱਚ ਐਲਾਨ ਕਰ ਦਿੱਤਾ ਜਾਣਾ। ਪਰ ਮਸਲਾ ਵਰਕਰਾਂ ਦਾ, ਸਮਰਥਕਾਂ ਦਾ ਹੈ ਕਿ ਉਹ ਆਪਸ 'ਚ ਭਿੜ ਨਾ ਪੈਣ, ਉਹ ਲੜਨਾ ਪੈਣ, ਉਹਦੇ ਲਈ ਸਮਾਂ ਮੰਗਿਆ ਗਿਆ। ਮੈਨੂੰ ਲੱਗਦਾ ਅੱਜ ਉਹਨਾਂ ਨੂੰ ਮਨਾ ਕੇ ਸਮਝਾ ਲਿਆ ਜਾਊਗਾ ਕਿ ਭਾਈ ਇਹਨੂੰ ਮੁੱਖ ਮੰਤਰੀ ਉਹ ਬਣਾ ਸਕਦੇ ਆ, ਇਹਨੂੰ ਡਿਪਟੀ ਮੁੱਖ ਮੰਤਰੀ ਉਹ ਬਣਾ ਸਕਦੇ ਆ, ਇਹਨੂੰ ਭਾਰਤੀ ਪ੍ਰਧਾਨ ਨੇ ਬਣਾ ਸਕਦੇ ਆ, ਕਾਰਨ ਇਹਨਾਂ ਦੇ ਮਾਮਲੇ ਇੰਨੇ ਨੇ, ਮੌਕਾ ਮਿਲ ਜੂਗਾ ਵਿਰੋਧੀ ਧਿਰਾਂ ਨੂੰ, ਕੇਂਦਰ ਨੂੰ ਸਾਡੇ ਤੇ ਹਮਲੇ ਕਰਨ ਦਾ, ਸਾਡੇ ਮੁੱਖ ਮੰਤਰੀ ਨੂੰ ਘੇਰਨ ਦਾ। ਇਹ ਹਵਾਲਾ ਦੇ ਕੇ ਸਮਰਥਕਾਂ ਨੂੰ, ਵਰਕਰਾਂ ਨੂੰ ਸਮਝਾਉਣ ਦੀ ਕਵਾਇਦ ਆ, ਪਰ ਅੰਦਰ ਤਾਂ ਹਰੇਕ ਦੇ ਮਨ ਭਾਵ ਪਿਆ ਹੋਊਗਾ ਜਿਹੜਾ ਇਹ ਮੰਨ ਕੇ ਲੜਿਆ ਕਿ ਮੈਂ ਮੁੱਖ ਮੰਤਰੀ ਬਣਨਾ ਹੀ ਤੈਅ ਹੈ, ਉਹਨੂੰ ਤੁਸੀਂ ਕਹੋ ਪਾਰਟੀ ਪ੍ਰਧਾਨ ਬਣ ਕੇ ਰਹਿ ਜਾ, ਡਿਪਟੀ ਬਣ ਕੇ ਹੀ ਰਹਿ ਜਾ। ਸੋ ਇਸ ਲਈ ਫਿਲਹਾਲ ਫਿਰ ਵੀ ਮਤਲਬ ਕਿ ਸਥਿਤੀ ਕਾਫੀ ਹੱਦ ਤੱਕ ਕੱਲ ਤੈਅ ਹੋ ਗਈ ਹੈ ਕਾਂਗਰਸ ਦੇ ਵਿਹੜੇ 'ਚ, ਤੇ ਅੱਜ ਦੁਪਹਿਰ ਸ਼ਾਮ ਤੱਕ ਕਰਨਾਟਕਾ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਏਗਾ ਜੀ। ਜੀ ਬਹੁਤ ਬਹੁਤ ਧੰਨਵਾਦ ਦੀਪਕ ਜੀ। ਬਹੁਤ ਸ਼ੁਕਰੀਆ ਭੈਣ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਸੰਦੀਪ ਸ਼ਰਮਾ ਜੀ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।